ਹੁਣ ਰੁਕ ਕਰੀਏ ਖਬਰਾਂ ਦਾ ਮਿੰਟੂ ਜੀ। ਸਭ ਤੋਂ ਪਹਿਲੀ ਖਬਰ ਤੇ ਜੇਕਰ ਆਈਏ ਤਾਂ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਨੇ ਪਹਿਲਾ ਗੇੜ ਕਹਿੰਦੇ ਸਫਲਤਾਪੂਰਵਕ ਕਰ ਲਿਆ ਪੂਰਾ। ਅਸੀਂ ਕਈ ਨਸ਼ੇ ਵੇਚਣ ਵਾਲੇ ਫੜ ਲਏ, ਬਹੁਤ ਸਾਰੀਆਂ ਜਗ੍ਹਾਵਾਂ ਨੂੰ ਢਾਹ ਦਿੱਤਾ ਗਿਆ ਜਿਹੜੀਆਂ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਨਸ਼ਾ ਵੇਚ ਕੇ ਬਣਾਈਆਂ ਗਈਆਂ ਸੀ। ਵੱਡੀਆਂ ਵੱਡੀਆਂ ਇਮਾਰਤਾਂ ਉਸਾਰ ਲਈਆਂ ਲੋਕਾਂ ਨੇ ਨਸ਼ਾ ਵੇਚ ਕੇ। ਸਰਕਾਰ ਇਹ ਕਹਿੰਦੀ ਹੈ, ਸ਼ਾਇਦ ਸਰਕਾਰ ਜੇ ਮੈਂ ਗਲਤ ਨਾ ਹੋਵਾਂ ਅੰਕੜਾ ਦਿੰਦੀ ਹੈ ਕਿ ਅਸੀਂ 83,000 ਤੋਂ ਜ਼ਿਆਦਾ ਨਸ਼ਾ ਤਸਕਰ ਫੜ ਲਏ ਨੇ, ਜਿਹਦੇ ਨਾਲ ਬਣਦਾ ਵੀ ਕਰੀਬ ਕਰੀਬ ਇੱਕ ਪਿੰਡ ਚੋਂ 5-5 6-6 ਨਸ਼ਾ ਤਸਕਰ ਫੜੇ ਹੋਣਗੇ। ਤੇ ਜੇ ਉਹ ਫੜੇ ਨੇ ਤਾਂ ਕਹਿੰਦੇ ਅਸੀਂ ਜੇਲ੍ਹਾਂ 'ਚ ਤਾੜੇ ਨੇ। ਇਹ ਤੁਸੀਂ ਬਾਕੀ ਦੱਸੋਗੇ ਵੀ ਭਾਈ ਜੇਲ੍ਹਾਂ ਦੀ ਕਪੈਸਿਟੀ ਪੰਜਾਬ ਦੀਆਂ ਦੀ ਇੰਨੀ ਕੁ ਹੈਗੀ ਹੈ ਵੀ ਇਹ ਹੁਣ ਇੰਨੇ ਕੁ ਸਮੇਂ 'ਚ ਜੇ 83,000 ਫੜ ਲਏ ਉਹ ਕਿੱਥੇ ਰੱਖੇ ਹੋਣਗੇ। ਤੇ ਹੁਣ ਇਸ ਦੀ ਗੱਲ ਆਪਾਂ ਤਾਂ ਕਰ ਰਹੇ ਹਾਂ ਕਿ ਭਾਈ ਸਰਕਾਰ ਹੋ ਗਈ ਦੂਜੇ ਗੇੜ 'ਚ ਸ਼ਾਮਲ। ਹੁਣ ਦੂਜਾ ਗੇੜ ਕਿਹੋ ਜਿਹਾ ਹੈ? ਕੀ ਪਹਿਲਾਂ ਵਾਲੀਆਂ ਕਾਰਵਾਈਆਂ ਕੰਟੀਨਿਊ ਰਹਿਣਗੀਆਂ ਜਾਂ ਫਿਰ ਇਹਦੇ ਵਿੱਚ ਕੁਝ ਨਵਾਂ ਪਾਇਓ ਚਾਨਣਾ? ਦੇਖੋ, ਜਿਹੜਾ ਢਿੱਡਾ ਟੇ ਵਾਲਾ ਮਤਲਬ ਹੁੰਦਾ ਹੈ ਨਾ ਕੰਮ ਸਿਆਸਤ ਜੀ ਦੇ ਵਿੱਚ, ਕਿ ਇੰਨੇ ਹਜ਼ਾਰ FIR ਮੇਰੇ ਖਿਆਲ ਦੇ ਨਾਲ ਰਿਕਵਰੀ ਦੇ ਮਾਮਲੇ ਦੇ ਵਿੱਚ ਜਾਂ FIR ਦੇ ਮਾਮਲੇ ਦੇ ਵਿੱਚ ਅਸੀਂ ਵੱਧਦੇ ਤੁਰੇ ਜਾ ਰਹੇ ਹਾਂ। ਜੀ ਮੁਕਾਬਲਤਨ ਜੇ ਤੁਸੀਂ 22 ਤੋਂ ਲੱਗੋਗੇ ਇਹਨਾਂ ਦੇ ਹੀ ਸਾਲਾਂ ਦੇ ਦੌਰਾਨ, ਤਾਂ ਅਸੀਂ 1 ਸਾਲ ਦੇ ਵਿੱਚ ਦੇਖਿਆ ਕਿ FIR ਜਿਹੜੀਆਂ ਉਹਨੂੰ ਲਗਾਤਾਰ ਜੇ ਤੁਸੀਂ ਵੇਖੋ ਤਾਂ ਮੇਰੇ ਖਿਆਲ ਦੇ ਨਾਲ ਦੁੱਗਣੀਆਂ ਹੋ ਗਈਆਂ ਹੋਣਗੀਆਂ। ਮੇਰੇ ਕੋਲ ਐਗਜ਼ੈਕਟ ਡਾਟਾ ਨਹੀਂ ਹੈ, ਪਰ ਤੁਸੀਂ ਜੀ ਚੈੱਕ ਕਰ ਲੈਣਾ, ਮੇਰਾ ਅੰਦਾਜ਼ਾ ਨੇੜੇ ਤੇੜੇ ਹੋਵੇਗਾ। ਜੀ ਮੈਂ ਮੂੰਹ ਜ਼ਬਾਨੀ ਦੱਸ ਰਿਹਾ, ਆਪਣੀ ਜੀ ਕੈਲਕੂਲੇਸ਼ਨ ਸਪੈਕੂਲੇਸ਼ਨ ਉਹਦੇ ਆਧਾਰ ਤੇ। ਮੇਰੇ ਕੋਲ ਐਗਜ਼ੈਕਟ ਡਾਟਾ ਨਹੀਂ, ਕੋਈ ਵੀ ਵੈਰੀਫਾਈ ਕਰ ਸਕਦਾ। ਜੀ ਜਿਹੜੀ ਹੁਣ ਤੁਸੀਂ ਜੇਲ੍ਹਾਂ ਦੀ ਕਪੈਸਿਟੀ, ਇਹ ਵੀ ਅੰਦਾਜ਼ਨ ਦੱਸ ਦੇਣਾ ਕਿ ਸਾਡੀ ਵੱਧ ਤੋਂ ਵੱਧ ਹੋਏਗੀ 26-27 ਹਜ਼ਾਰ। ਬਿਲਕੁਲ 26,000 ਹੈ ਜੀ। 26,000 ਹੈ ਨਾ? ਜੀ ਹਾਂਜੀ। ਤਾਂ ਗੱਲ ਇਹ ਆ ਕਿ ਸਾਡਾ ਫਿਰ ਇਸ ਹਿਸਾਬ ਦੇ ਨਾਲ ਜੇਲ੍ਹਾਂ ਦਾ ਜਿਹੜਾ ਕਪੈਸਿਟੀ ਵਾਲਾ ਪੈਮਾਨਾ ਉਹ ਅਸੀਂ ਪਾਰ ਕਰ ਗਏ। ਸਾਡੀ ਮੌਜੂਦਾ ਜਿਹੜੀ ਕੈਦੀਆਂ ਦੀ ਗਿਣਤੀ ਹੋਏਗੀ, ਬੰਦੀਆਂ ਦੀ ਗਿਣਤੀ ਹੋਏਗੀ, ਉਹ 30+ ਹੋਏਗੀ। ਇਹ ਬਿਲਕੁਲ ਤੁਹਾਡੇ ਅੰਕੜਿਆਂ ਚੋਂ ਕੱਢ ਲੈ, 30 ਤੋਂ 32-33 ਦੇ ਦਰਮਿਆਨ। ਠੀਕ ਹੈ ਜੀ। ਜੀ ਹੁਣ ਜੇ ਆਪਾਂ ਇਸ ਆਧਾਰ ਤੇ ਵੇਖੀਏ ਤਾਂ 2014 ਦਾ ਇਲੈਕਸ਼ਨ ਮੈਂ ਤੁਹਾਨੂੰ ਪਿੱਛੇ ਲੈ ਚੱਲਦਾ, ਕਿਉਂਕਿ ਇਹਨਾਂ ਦੇ ਜਿਹੜੇ ਭੰਬਕੜੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਚੇਤਾ ਨਹੀਂ ਰਹਿੰਦਾ। ਜੀ ਸਾਡੀ ਤੇ ਰੂਹ ਤੇ ਲਿਖੀਆਂ ਹੋਈਆਂ ਨੇ ਸਾਰੀਆਂ ਅੰਕੜੇਬਾਜ਼ੀਆਂ। ਜੀ ਜਿਸ ਵੇਲੇ 2014 ਦਾ ਇਲੈਕਸ਼ਨ ਅਕਾਲੀ ਹਾਰ ਗਏ, ਲੋਕ ਸਭਾ ਦਾ ਇਲੈਕਸ਼ਨ, ਹੂੰ ਉਹਨਾਂ ਤੇ ਜੀ ਯਕਦਮ ਦਬਾਅ ਬਣ ਗਿਆ। ਅਮਿਤ ਸ਼ਾਹ ਨੇ ਜਿਹੜੀ ਅੰਮ੍ਰਿਤਸਰ ਦੀ ਰੈਲੀ ਰੱਖੀ ਸੀਗੀ ਤੇ ਬੜਾ ਕੁਝ ਹੋਇਆ, ਤੁਹਾਨੂੰ ਪਤਾ ਹੀ ਆ। ਜੀ ਫਿਰ ਇਹਨਾਂ ਨੇ ਮਤਲਬ ਕਿ ਧੜੱਲੇ ਦੇ ਨਾਲ FIR ਕੱਟੀਆਂ ਸੀ, ਜੀ ਜਿਹਦੇ ਵਿੱਚ ਇੱਕ ਵਿਸ਼ੇਸ਼ ਜ਼ਿਕਰ ਆਉਂਦਾ ਬੜੀ ਹਾਸੋਹੀਣੀ ਸਥਿਤੀ ਦਾ, ਕਿ ਬਹੁਤੀਆਂ FIR ਦੇ ਵਿੱਚ ਗ੍ਰਿਫਤਾਰੀਆਂ ਦਾ ਸਟਾਈਲ ਇੱਕੋ ਜਿਹਾ ਸੀ। ਕਿ ਆਇਆ ਜੀ ਜੀ, ਬਿਲਕੁਲ ਰਸਤੇ 'ਚ ਉਹਨੂੰ ਰੋਕਿਆ, ਉਹਦਾ ਸਾਈਕਲ ਸੀ ਉਹ ਸੁੱਟ ਕੇ ਸੱਜੇ ਪਾਸੇ ਨੂੰ ਭੱਜ ਗਿਆ। ਵੀ ਮਤਲਬ ਕਿ ਲੋਕ ਮਜ਼ਾਕ ਕਰਦੇ ਸਨ ਕਿ ਕੋਈ ਖੱਬੇ ਪਾਸੇ ਵੀ ਭੱਜਣਾ ਜਾਣਦਾ ਕਿ ਸਾਰੇ ਸੱਜੂ ਸੀ। ਇਸ ਤਰ੍ਹਾਂ ਦੀਆਂ ਜੀ ਗੱਲਾਂ ਚੱਲਦੀਆਂ। ਤਾਂ ਬਿਲਕੁਲ ਉਹਦੇ ਮੁਕਾਬਲੇ ਅੱਜ ਜੇ ਅਸੀਂ ਵੇਖੀਏ 14 ਤੋਂ 24 ਵੀ ਲੰਘ ਗਏ, ਜੇ ਜੀ FIR ਦੀ ਤਾਦਾਦ ਦਾ ਵਧਣਾ ਹੀ, ਇਹ ਹੁਣ ਜਿਹੜੀ ਆਡੀਅנס 2014 ਵਾਲੀ ਆ ਨਾ, ਉਹਨਾਂ ਦੇ ਕੰਨ ਖੜੇ ਹੋ ਜਾਣੇ ਜੋ ਮੈਂ ਗੱਲਾਂ ਕਰ ਰਿਹਾ। ਜੀ ਭੰਬਕੜਾਂ ਦੀ ਤੇ ਤੁਹਾਨੂੰ ਪਤਾ ਨਾ, ਯਾਦਾਸ਼ਤ ਦੀ ਉਮਰ ਥੋੜੀ ਹੁੰਦੀ ਆ, ਉਹਨਾਂ ਦੀ ਆਪਣੀ ਜੀ ਉਮਰ ਤਾਂ ਚਲੋ ਮੈਂ ਕਹਿੰਦਾ ਲੰਮੀ ਹੋਵੇ, ਜਿਹੜੇ ਸਿਆਸੀ ਜੀ ਭੰਬਕੜ ਨੇ। ਮੈਂ ਤਾਂ ਕੰਮ ਨਾ ਹੂੰ ਕਰਦਾ, ਜੀ ਜੀ ਇਹ ਮੇਰੇ ਬਾਰੇ ਜੋ ਮਰਜ਼ੀ ਬਕਵਾਸ ਕਰੀ ਜਾਣ। ਤਾਂ ਗੱਲ ਇਹ ਆ ਕਿ ਇਹਨਾਂ ਦੀ ਜਿਹੜੀ ਯਾਦਾਸ਼ਤ ਦੀ ਹੁੰਦੀ ਹੈ ਨਾ, ਸਿਆਸੀ ਤੌਰ ਤੇ ਬੜੀ ਕਮਜ਼ੋਰ ਮੈਮਰੀ ਹੁੰਦੀ ਆ। ਆਪਣੀ ਆਡੀਅנס ਚੋਂ ਬਹੁਤ ਸਾਰੇ ਬੰਦਿਆਂ ਨੂੰ ਪਤਾ ਹੋਏਗਾ ਕਿ ਉਸ ਵੇਲੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਕਿਉਂਕਿ ਹੋਮ ਮਿਨਿਸਟਰੀ ਇਹਨਾਂ ਦੇ ਕੋਲ ਸੀ, ਕਿੰਨੀਆਂ FIR ਕਟਵਾਈਆਂ ਸਨ। ਔਰ ਸ਼ਾਇਦ ਉਦੋਂ ਰਾਜਪਾਲ ਸਿੰਘ ਹਾਕੀ ਕਪਤਾਨ ਹੋਇਆ ਕਰਦੇ ਸੀਗੇ, ਜੇ ਮੈਂ ਗਲਤ ਨਹੀਂ ਤਾਂ। ਉਹ ਕਿਉਂਕਿ ਜੀ ਪੁਲਿਸ ਮਹਿਕਮੇ ਦੇ ਵਿੱਚ ਸਨ। ਉਹ ਹੁਣ ਵੀ ਜੇ ਤੁਸੀਂ ਦੇਖੋਗੇ, ਚੈੱਕ ਕਰ ਲੈਣਾ, ਉਹ ਸ਼ਾਇਦ SP ਨੇ। ਜੀ ਤਾਂ ਰਾਜਪਾਲ ਸਿੰਘ ਵਰਗਿਆਂ ਤੋਂ ਜਾਂ ਹੋਰ ਜਿਹੜੇ ਇਸ ਤਰ੍ਹਾਂ ਦੇ ਸਟਾਰ ਬੰਦੇ ਸੀ, ਉਹਨਾਂ ਤੋਂ ਰਿਕਾਰਡਡ ਵੀਡੀਓ ਪਵਾਈਆਂ ਗਈਆਂ ਕਿ ਹਾੜਾ ਜੀ ਹਾੜਾ ਪੰਜਾਬ ਨੂੰ ਬਦਨਾਮ ਨਾ ਕਰੋ। ਹੂੰ ਠੀਕ ਹੈ ਜੀ। ਤਾਂ ਇਹਦਾ ਮਤਲਬ ਹੈ ਕਿ ਉਸ ਵੇਲੇ ਸੁਖਬੀਰ ਸਿੰਘ ਬਾਦਲ ਨੇ 2012-13 ਦੇ ਮੁਕਾਬਲੇ ਇਸ ਤਰ੍ਹਾਂ ਦੀ ਮੁਹਿੰਮ ਛੇੜ ਕੇ ਜਿੰਨੀਆਂ FIR ਵਧਾਈਆਂ ਸੀ, ਤਾਂ ਉਹ ਉਹੋ ਜਿਹਾ ਹੀ ਅਸਰ ਰੱਖਦੀਆਂ ਨੇ ਜਿਹੋ ਜਿਹਾ ਅਸਰ ਹੁਣ ਹੋਏਗਾ। ਜੀ ਫਿਰ ਜੇ ਇਹ ਡਾਟਾ ਹੀ ਪ੍ਰਾਪਤੀ ਹੈ,
ਤਾਂ ਫਿਰ ਅਕਾਲੀਆਂ ਨੂੰ ਫਿਰ ਆਪਾਂ ਇਹਨਾਂ ਤੋਂ ਪਹਿਲਾਂ ਨਾ ਕ੍ਰੈਡਿਟ ਦੇ ਦਈਏ ਕਿ ਵੀ ਤੁਸੀਂ ਤੇ ਜੀ, ਪਹਿਲਾਂ ਹੀ ਨਸ਼ੇ ਦੇ ਵਿਰੁੱਧ ਯੁੱਧ ਲੜ ਲਿਆ। ਜੀ, ਕਿਉਂਕਿ ਦੇਖੋ ਹੁਣ ਇੱਥੇ ਤੁਹਾਨੂੰ ਨਿਊਟਰਲ ਖੜ ਕੇ ਸੋਚਣਾ ਪੈਂਦਾ ਹੁੰਦਾ ਹੈ। ਜੀ, ਵਿਸ਼ਲੇਸ਼ਕ ਦਾ ਜਾਂ ਵਿਵੇਚਕ ਦਾ ਕੰਮ ਇਹ ਹੁੰਦਾ ਹੈ। ਪਰਸੈਪਸ਼ਨ ਛੱਡ ਦਿਓ, ਜੀ, ਸਿਆਸੀ ਤੌਰ ਤੇ ਜੋ ਟ੍ਰੋਲਿੰਗ ਵਗੈਰਾ ਹੁੰਦਾ ਨਾ, ਇਹਦਾ ਡਰ ਹੁੰਦਾ ਕੁਝ ਲੋਕਾਂ ਨੂੰ ਕਿ ਅਸੀਂ ਐਦੀ ਗੱਲ ਕਰਾਂਗੇ ਸਾਨੂੰ ਆ ਵਰਗ, ਐਦਾਂ ਦੀ ਗੱਲ ਛੱਡ ਦਿਓ। ਜੇ ਤੁਸੀਂ ਵਿਸ਼ਲੇਸ਼ਣ ਕਰਨਾ ਹੁੰਦਾ ਤਾਂ ਜੇ ਇਹ ਪੈਮਾਨਾ ਹੈ ਤਾਂ ਫਿਰ ਇਹਦਾ ਮਤਲਬ ਕਿ ਸੁਖਬੀਰ ਸਿੰਘ ਬਾਦਲ ਯੁੱਧ ਜਿੱਤ ਗਿਆ ਸੀ ਉਸ ਟਾਈਮ। ਆਹੀ ਗੱਲ ਜੀ, ਕੈਪਟਨ ਕਹਿੰਦਾ ਸੀ ਜਦੋਂ ਉਸਨੇ ਗੁਟਕੇ ਵਾਲੀ ਗਲਤੀ ਵੇਖਿਆ ਕਿ ਹੋ ਗਈ, ਗੁਟਕਾ ਸਾਹਿਬ ਨੂੰ ਹੱਥ 'ਚ ਫੜਿਆ, ਤਾਂ ਜੀ, ਜਦੋਂ ਉਸਨੂੰ ਲੱਗਿਆ ਤਾਂ ਉਹ ਵੀ ਅੰਕੜੇ ਵਾਲੀ ਗੇਮ 'ਚ ਆ ਗਿਆ। ਲਓ ਜੀ ਜੀ, ਇੰਨੀਆਂ FIR ਦਰਜ ਚੁੱਕੀਆਂ ਇੰਡੀਆ, ਤਾਂ ਫਿਰ ਉਹ ਦੂਜਾ ਯੁੱਧ ਵੀ ਜਿੱਤਿਆ ਗਿਆ ਤੇ ਜੀ, ਇਹਦਾ ਮਤਲਬ ਕਿ ਤੀਜਾ ਵੀ ਜਿੱਤਿਆ ਗਿਆ। ਜੀ, ਜੀ, ਜੇ ਤੁਹਾਡੇ ਮੁਤਾਬਕ ਜਿੱਦਾਂ ਤੁਸੀਂ ਕਿਹਾ ਕਿ ਇਹਨਾਂ ਨੇ ਅੰਕੜੇ ਪੇਸ਼ ਕੀਤੇ ਕਿ ਇੰਨਾ ਨਸ਼ਾ ਫੜ ਲਿਆ ਜੀ, ਉਹ ਤੇ ਅਖਬਾਰਾਂ ਦੇ ਵਿੱਚ ਹੀ ਛਪਾਉਂਦੇ ਨੇ, ਜੀ, ਠੀਕ ਹੈ ਨਾ ਜੀ, ਉਹ ਤੇ ਹੋਰਡਿੰਗਸ ਦੇ ਵਿੱਚ ਦੱਸਿਆ ਜਾਂਦਾ। ਪਰ ਮੈਂ ਦੱਸਦਾ ਕਿ ਜੇ ਪੈਮਾਨਾ ਹੈ, ਇਹ ਪੈਮਾਨਾ ਹੈ ਤੇ ਇਹ ਯੁੱਧ ਜਿਹੜਾ ਪੰਜਾਬ ਵਾਰ-ਵਾਰ ਜਿੱਤ ਜਾਂਦਾ ਹੈ। ਹੂੰ, ਕਿਉਂਕਿ ਜਿਹੜਾ ਜੀ, ਵੀ ਹਾਕਮ ਆਉਂਦਾ ਉਹ ਅੰਕੜੇ ਵਧਾ ਕੇ ਆਪਾਂ ਨੂੰ ਪੇਸ਼ ਕਰ ਦਿੰਦਾ। ਖੈਰ ਚਲੋ, ਮੈਂ ਨਹੀਂ ਕਹਿੰਦਾ, ਮੈਂ ਇਹਨਾਂ ਨੂੰ ਇਹ ਵੀ ਡਿਸਕ੍ਰੈਡਿਟ ਨਹੀਂ ਕਰਦਾ ਕਿ ਯਤਨ ਨਹੀਂ ਹੋ ਰਹੇ, ਯਤਨ ਹੋ ਰਹੇ ਆ। ਦੂਜੇ ਫੇਜ਼ ਦੀ ਪਲਾਨਿੰਗ ਅੱਛੀ ਆ। ਮੈਂ ਸੁਣ ਰਿਹਾ ਸਾਂ ਇਹਨਾਂ ਦੇ ਬੁਲਾਰੇ ਸ਼੍ਰੀ ਪੰਨੂ ਜੀ ਨੂੰ, ਤਾਂ ਪੰਨੂ ਸਾਹਿਬ ਕਹਿ ਰਹੇ ਸਨ ਕਿ ਦੇਖੋ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਈ ਮਤਲਬ ਇਹਨਾਂ ਨੇ ਡਾਟਾ ਨਹੀਂ ਦਿੱਤਾ, ਉੱਥੇ ਥੋੜੀ ਜੀ ਇਹ ਗੱਲ ਡਿਪਲੋਮੈਟ ਕਰ ਗਏ, ਡਿਪਲੋਮੈਸੀ ਖੇਡ ਗਏ ਕਿ ਇਹਨਾਂ ਤਾਂ ਮੈਨੂੰ ਪਤਾ ਨਹੀਂ ਜੀ ਕਿੰਨਿਆਂ ਨੂੰ ਨੌਕਰੀ ਮਿਲੀ ਹੈ। ਯਾਨੀ ਇਹਨਾਂ ਦਾ ਕਹਿਣ ਦਾ ਮਤਲਬ ਸੀ ਕਿ ਅਸੀਂ ਨਸ਼ਾ ਛੁਡਾਉਣ ਉਪਰੰਤ ਕੁਝ ਕੰਪਨੀਆਂ ਵਗੈਰਾ ਦੇ ਨਾਲ ਟਾਈ ਅਪ ਕਰ ਰਹੇ ਹਾਂ ਤਾਂ ਕਿ ਰੁਜ਼ਗਾਰ ਮਿਲ ਜਾਵੇ ਨਾਲ ਦੇ ਨਾਲ। ਇਹ ਫਾਰਮੂਲਾ ਮਾੜਾ ਨਹੀਂ, ਦੇਖੋ ਮੈਂ ਨਾ ਆਲੋਚਕ ਨਹੀਂ ਹੈ, ਇਹ ਚੀਜ਼ ਅੱਛੀ ਹੈ, ਇਹ ਜੀ, ਚੀਜ਼ ਅੱਛੀ ਹੈ। ਤਾਂ ਖੈਰ ਗੱਲ ਇਹ ਆ ਕਿ ਇਹਨਾਂ ਨੇ ਦੂਜੇ ਗੇੜ ਦਾ ਜਿਹੜਾ ਇਹ ਲਾਂਚ ਕੀਤਾ ਹੈ ਯੁੱਧ ਨਸ਼ਾ ਵਿਰੁੱਧ, ਇਹਦੇ ਵਿੱਚ ਇਹਨਾਂ ਨੇ ਵੀ ਕਿਹਾ ਕਿ ਇੱਕ ਐਪ ਜਿਹੜੀ ਆ ਉਹ ਦਿੱਤੀ ਜਾਵੇਗੀ ਕਿ ਇਹਨਾਂ ਨੂੰ ਪਿੰਡਾਂ ਦੇ ਪਹਿਰੇਦਾਰ। ਜੀ, ਪਹਿਲਾਂ ਇਹਨਾਂ ਨੇ ਸ਼ਬਦ ਇਸਤੇਮਾਲ ਕੀਤਾ ਸੀ ਸੂਰਮੇ, ਤੁਹਾਨੂੰ ਸ਼ਾਇਦ ਜੀ, ਯਾਦ ਹੋਏਗਾ, ਜੀ, ਤਾਂ ਉਹਦਾ ਬਹੁਤ ਜ਼ਿਆਦਾ ਵਿਰੋਧ ਹੋਇਆ ਸੀਗਾ, ਜੀ, ਵਿਰੋਧ ਹੋਇਆ ਸੀ। ਹੁਣ ਇਹਨਾਂ ਨੇ ਕਿਹਾ ਕਿ ਪਿੰਡਾਂ ਦੇ ਪਹਿਰੇਦਾਰ ਅਸੀਂ ਬਣਾਵਾਂਗੇ, ਲੱਖ ਸਵਾ ਲੱਖ ਸਾਡੇ ਕੋਲ ਰਜਿਸਟਰਡ ਹੋ ਚੁੱਕੇ ਨੇ, ਅਸੀਂ ਇਹਨਾਂ ਨੂੰ ਐਪਸ ਦੇਵਾਂਗੇ ਤੇ ਐਪਸ ਦੇ ਵਿੱਚ ਉਹ ਜਾਣਕਾਰੀ ਵੇਚਣ ਵਾਲੇ ਦੀ ਇਤਿਆਦਿਕ, ਪਰ ਉਹ ਅੱਗੇ ਜਾਣਕਾਰੀ ਨਹੀਂ ਜਾਏਗੀ, ਜੀ, ਜੋ ਵੀ ਆਏਗੀ ਜਾਣਕਾਰੀ ਮਤਲਬ, ਤੇ ਉਹਦਾ ਕੀ ਹੈ ਕਿ ਜਿਹੜਾ ਵੀ ਆਫੀਸਰ ਜ਼ਿੰਮੇਵਾਰ ਹੋਏਗਾ ਉਹਦੇ ਤੋਂ ਫੀਡਬੈਕ ਲਈ ਜਾਏਗੀ ਕਿ ਭਾਈ ਉਹਨੇ ਉਹਦੇ ਤੇ ਕੀ ਕਾਰਵਾਈ ਕੀਤੀ ਆ। ਮੈਨੂੰ ਇਹ ਠੀਕ ਲੱਗਿਆ, ਮੈਂ ਐਵੇਂ ਕਹਾਂ ਇਦਾਂ ਦੇ ਯਤਨ ਠੀਕ ਆ, ਜੇ ਉਹ ਪਾਇਲਟ ਪ੍ਰੋਜੈਕਟ ਤੋਂ ਅੱਗੇ ਲੰਘ ਕੇ ਬਹੁਤ ਵਧੀਆ ਢੰਗ ਦੇ ਨਾਲ ਤੋਰ ਦਿੱਤੇ ਜਾਂਦੇ ਆ, ਉਸਨੂੰ ਇੱਕ ਲਹਿਰ ਦੇ ਵਿੱਚ ਬਦਲ ਦਿੱਤਾ ਜਾਂਦਾ ਹੈ, ਤਾਂ ਇਹ ਤੇ ਆਪ ਵੀ ਮੰਨੇ ਨੇ ਅੱਜ ਕਿ ਨਸ਼ਾ ਕਹਿਰ ਦੇ ਨਾਲ ਨਹੀਂ, ਨਸ਼ਾ ਜਿਹੜਾ ਉਹ ਲਹਿਰ ਦੇ ਨਾਲ ਖਤਮ ਹੁੰਦਾ ਹੈ। ਮਾਨ ਸਾਹਿਬ ਬੋਲੇ ਸਨ ਇਸ ਤੋਂ ਪਹਿਲਾਂ, ਜੀ, ਕੇਜਰੀਵਾਲ ਸਾਹਿਬ ਨੇ ਵੀ, ਕਿਉਂਕਿ ਕੇਜਰੀਵਾਲ ਸਾਹਿਬ ਤੇ ਆਉਂਦੇ ਹੀ ਆਉਂਦੇ ਆ ਨਾ, ਤੁਹਾਨੂੰ ਪਤਾ ਜਦੋਂ ਵੀ ਕੋਈ ਲਾਂਚ ਕਰਨੀ ਹੁੰਦੀ ਹੈ ਚੀਜ਼, ਇਹ ਬਿਲਕੁਲ, ਤੇ ਮੰਨ ਲਓ ਇਹਨਾਂ ਦੇ ਵਿੱਚੋਂ ਕਿਸੇ ਮੰਨ ਲਓ ਕਲਾਕਾਰ ਬਹੁਤ ਨੇ ਇਹਨਾਂ ਦੇ ਵਿੱਚ, ਜੇ ਕਿਸੇ ਨੇ ਕੈਸਟ ਵੀ ਲਾਂਚ ਕਰਨੀ ਹੋਈ, ਕੋਈ ਗੀਤ ਵੀ ਕੱਢਣਾ ਹੋਇਆ YouTube ਤੇ ਉਹ ਵੀ ਸ਼ਾਇਦ ਜੀ, ਉਹਨਾਂ ਦੇ ਹੱਥੋਂ ਹੀ ਲਾਂਚ ਕੀਤਾ ਜਾਏਗਾ YouTube ਤੇ ਵੀ। ਤਾਂ ਇਹਨਾਂ ਨੇ ਕਿਹਾ ਕਿ ਸਾਫ਼ ਨੀਅਤ ਨਾਲ ਪ੍ਰੋਜੈਕਟ ਸ਼ੁਰੂ ਕੀਤਾ ਗਿਆ, ਕਿਸੇ ਵੀ ਰਾਜ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਇਆ। ਸਾਡੇ ਤੋਂ ਜੋ ਪਹਿਲਾਂ ਕਾਲੀ ਸਰਕਾਰ ਰਹੀ ਆ, ਉਸ ਸਮੇਂ ਨਸ਼ਾ ਘਰ ਘਰ ਪਹੁੰਚਿਆ, ਲੋਕ ਪ੍ਰਸ਼ਾਸਨ ਤੇ ਪੁਲਿਸ ਪਹਿਲਾਂ ਡਰਦੇ ਸੀ, ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਚਲਾ ਦਿੱਤਾ। ਇਹ ਬੁਲਡੋਜ਼ਰ ਫਾਰਮੂਲਾ ਹੈ। ਪੰਜਾਬ ਸਰਕਾਰ ਨੇ ਆਪਣੇ ਐਂਟੀ ਡਰੋਨ ਸਿਸਟਮ ਖਰੀਦੇ ਆ, ਨਸ਼ਾ ਮੁਕਤੀ ਕੇਂਦਰਾਂ ਦੀ ਹਾਲਤ ਸੁਧਰੀ ਆ, 28,000 NDPS ਦੇ ਕੇਸ ਦਰਜ ਹੋਇਆ। ਲਓ ਜੀ, ਉਹਨਾਂ ਨੇ ਅੰਕੜਾ ਵੀ ਰੱਖ ਦਿੱਤਾ ਹੈ, ਠੀਕ ਹੈ। ਹੁਣ ਜੀ, ਮੈਂ ਇਹਦੇ ਤੇ ਨਹੀਂ ਜਾਵਾਂਗਾ, ਅੰਕੜਿਆਂ ਤੇ ਮੈਂ ਤੁਹਾਨੂੰ ਬਖੂਬੀ ਗੱਲ ਦੱਸ ਚੁੱਕਾ। ਅੱਛਾ, ਹੁਣ ਆ ਜਾਓ ਮਾਨ ਸਾਹਿਬ ਦੀਆਂ ਅਹਿਮ ਗੱਲਾਂ ਤੇ। ਉਹ ਕਹਿੰਦੇ ਜੀ, ਕਿ ਪੰਜਾਬੀਆਂ ਦੇ ਸਾਹਮਣੇ ਹਰ ਮੁਸੀਬਤ ਬਾਉਣੀ ਹੋ ਜਾਂਦੀ ਆ ਤੇ ਜੋ ਆਉਂਦਾ ਹੈ ਤੇ ਉਹ ਸਾਨੂੰ ਗਾਲਾਂ ਕੱਢਣ ਲੱਗ ਜਾਂਦਾ, ਯਾਨੀ ਬਦਨਾਮ ਕਰਨ ਲੱਗ ਜਾਂਦਾ ਹੈ ਪੰਜਾਬ ਨੂੰ, ਪੰਜਾਬ ਨੂੰ ਜੀ, ਬਦਨਾਮ ਕਰਦੇ ਆ ਨਸ਼ਾ ਸਾਰੀਆਂ ਜਗ੍ਹਾ ਤੇ। ਸਰ ਇੱਕ ਗੱਲ ਯਾਦ ਕਰਾਵਾਂ ਮਾਨ ਸਾਹਿਬ, ਇਸ ਜੀ, ਕਾਰਜ ਦੇ ਵਿੱਚ ਤੁਹਾਡੀਆਂ ਸੇਵਾਵਾਂ ਉੱਤਮ ਗਿਣੀਆਂ ਜਾਣਗੀਆਂ ਇਤਿਹਾਸ 'ਚ, ਜੀ, ਉੱਤਮ ਗਿਣੀਆਂ ਬਿਲਕੁਲ, ਜਾਣਗੀਆਂ। ਜੋ ਤੁਸੀਂ ਗੁੱਡਾ ਬੰਨਿਆ ਨਾ, ਜੋ ਹੂੰ, ਤੁਸੀਂ ਗੁੱਡਾ ਬੰਨਿਆ,
ਉਹ ਤੇ ਇਸ ਮਾਮਲੇ ਦੇ ਵਿੱਚ ਉੱਤਮ ਸੇਵਾਵਾਂ ਮੰਨੀਆਂ ਜਾਣਗੀਆਂ ਜੋ ਤੁਸੀਂ ਇਹ ਕਹਿ ਰਹੇ ਹੋ। ਇਹਦਾ ਮਤਲਬ ਹੈ ਕਿ ਜੀ, ਸੱਚ ਵੇਖ ਲਓ, ਇੱਕ ਨਾ ਇੱਕ ਦਿਨ ਜ਼ੁਬਾਨ ਤੇ ਆਉਂਦਾ। ਕਹਿੰਦੇ ਹਿਮਾਚਲ ਤੋਂ ਆਉਣ ਵਾਲੇ ਪਾਣੀ ਦੇ ਕਾਰਨ ਹੜ੍ਹ ਵਧੇ ਆ, ਇਦਾਂ ਦੀਆਂ ਗੱਲਾਂ ਵੀ ਇਹਨਾਂ ਨੇ ਕਹੀਆਂ। ਇੱਕ ਚੀਜ਼ ਇਹਨਾਂ ਨੇ ਹੋਰ ਕਹੀ ਅੱਜ, ਮੈਨੂੰ ਜੀ, ਬਹੁਤ ਅੱਛਾ ਲੱਗਿਆ ਤੇ ਮੈਂ ਮਾਨ ਸਾਹਿਬ ਦੀ ਉਸ ਗੱਲੋਂ ਸਰਾਹਨਾ ਵੀ ਕਰਦਾ। ਉਹ ਕਹਿੰਦੇ ਕਿ ਇਹ ਮਤਲਬ ਕਿ ਮਰੀਜ਼ ਹੁੰਦੇ ਆ ਨਸ਼ੇੜੀ, ਜੀ, ਇਹਨਾਂ ਨਾਲ ਨਫ਼ਰਤ ਕਰਨ ਦੀ ਲੋੜ ਨਹੀਂ। ਤੇ ਇਹਨਾਂ ਨੇ ਜੋ ਮੇਰੇ ਨਾਲ ਕੀਤਾ ਸੀਗਾ, ਕੀ ਕਦੇ ਉਹਦੇ ਤੇ ਰੈਗਰੈਟ ਫੀਲ ਕਰਨਗੇ? ਜੀ, ਜੋ ਇਹਨਾਂ ਨੇ ਨਿੱਜੀ ਹਮਲਾ ਕੀਤਾ ਸੀਗਾ ਮੇਰੇ ਤੇ, ਇਹਦਾ ਮਤਲਬ ਜੀ, ਕੱਲੇ ਮੇਰੇ ਮੈਂ ਹੀ ਅੱਖ 'ਚ ਰੜਕਦਾ? ਹੂੰ, ਮੈਨੂੰ ਇਹ ਇੱਥੋਂ ਦਾ ਨਹੀਂ ਸਮਝਦੇ ਬਸ਼ਿੰਦਾ। ਤਾਂ ਜੱਗ ਜੀ, ਜਾਹਿਰ ਹੈ ਕਿ ਇੱਕ ਸੀਐਮ ਇੱਕ ਪਾਸੇ ਦੀ ਐਨਕ ਨਾਲ ਕੁਝ ਹੋਰ ਦੇਖਦਾ, ਇੱਕ ਪਾਸੇ ਦੀ ਐਨਕ ਨਾਲ ਕੁਝ ਹੋਰ ਦੇਖਦਾ। ਤਾਂ ਜੀ, ਮਤਲਬ ਵਧੀਆ ਗੱਲ ਹੈ, ਮੈਂ ਇਹਨਾਂ ਦਾ ਇਸਤਕਬਾਲ ਕਰਦਾ। ਇਦਾਂ ਦੀਆਂ ਗੱਲਾਂ ਕਰਦੇ ਨੇ, ਅੱਛੀ ਗੱਲ ਆ, ਸੱਚ ਲਿਆ ਰਹੇ ਨੇ। ਪਰ ਇਹਨਾਂ ਦੇ ਸੱਚ ਦੇ ਵਿੱਚ ਹਮੇਸ਼ਾ ਜਾਂ ਤੇ ਕਾਣ ਹੁੰਦੀ ਆ, ਜਾਂ ਝੋਲ ਹੁੰਦੀ ਆ, ਜਾਂ ਉਹਦੇ 'ਚ ਕਿਤੇ ਨਾ ਕਿਤੇ ਥੋੜੀ ਜਿਹੀ ਸਿਲੈਕਟਿਵ ਅਪਰੋਚ ਹੁੰਦੀ ਆ। ਇਹ ਪ੍ਰੋਬਲਮ ਆ। ਤਾਂ ਖੈਰ ਗੱਲ ਇਹ ਆ ਕਿ ਅੱਜ ਇਹਨਾਂ ਨੇ ਜਿਹੜੀ ਗੱਲ ਕਹੀ ਆ ਕਿ ਪੰਜਾਬ ਨੂੰ ਜ਼ਿਆਦਾ ਬਦਨਾਮ ਕੀਤਾ ਗਿਆ, ਇਸ ਨੂੰ ਆਪਾਂ ਇਦਾਂ ਕਹਿ ਵੀ ਸਕਦੇ ਹਾਂ ਕਿ ਅਖੀਰ ਹਾਕਮ ਦਾ ਜਾਂਦੀ ਵਾਰ ਦਾ ਇਹੋ ਹੀ ਫਾਰਮੂਲਾ ਹੁੰਦਾ ਹੈ ਕਿ ਵੀ ਇਹ ਜੀ, ਸਮੱਸਿਆ ਹਰ ਥਾਂ ਹੈ। ਤੇ ਅਸੀਂ, ਮੈਂ ਫੇਰ ਦੱਸ ਦਿੰਦਾ ਆਡੀਅנס ਚ, ਪੁਰਾਣੀ ਜਿਹੜੀ ਆਪਣੀ ਆਡੀਅנס ਹੈ ਨਾ, ਉਹਨਾਂ ਨੂੰ ਪਤਾ ਹੈ ਮੈਂ ਇਹ ਗੱਲ ਕਹਿਤੀ ਸੀ ਜਦੋਂ ਇਹਨਾਂ ਨੇ ਕਿਹਾ ਸੀਗਾ ਅਸੀਂ 4 ਹਫ਼ਤਿਆਂ 'ਚ ਖਤਮ ਕਰ ਦਿਆਂਗੇ। ਇਹਨਾਂ ਨੇ ਕਿਹਾ ਸੀ ਪਹਿਲਾਂ 60 ਦਿਨਾਂ 'ਚ ਖਤਮ ਕਰ ਦਿਆਂਗੇ। ਕੈਪਟਨ ਨੇ ਕਿਹਾ ਸੀ 4 ਹਫ਼ਤਿਆਂ 'ਚ ਖਤਮ ਕਰ ਦਿਆਂਗੇ। ਮੈਂ ਕਿਹਾ ਹੋ ਸਕਦਾ ਕੱਲ ਨੂੰ ਕੋਈ 4 ਦਿਨਾਂ ਵਾਲਾ ਵੀ ਆ ਜਾਵੇ, ਪਰ ਮੇਰਾ ਸਿੱਟਾ ਇਹ ਆ ਕਿ ਪੰਜਾਬ 'ਚੋਂ ਇਹ ਸਮੱਸਿਆ ਖਤਮ ਕਰਨੀ, ਉਹਦੇ ਛੱਡੋ, ਪੂਰੀ ਦੁਨੀਆ 'ਚ ਕੋਈ ਵੀ ਖਿੱਤਾ ਹੱਥ ਖੜਾ ਕਰਕੇ ਨਹੀਂ ਕਹਿ ਸਕਦਾ ਜਿੱਥੇ ਕੋਈ 5-10 ਲੱਖ ਤੋਂ ਵੀ ਵੱਧ ਆਬਾਦੀ ਰਹਿੰਦੀ ਹੈ ਕਿ ਉਹਨੂੰ ਨਸ਼ਾ ਮੁਕਤ ਕਰ ਦਿੱਤਾ। ਹਾਂ, ਤੁਹਾਡੀ ਸਮੱਸਿਆ ਕਿਸ ਪੱਧਰ ਦੀ ਹੈ ਤੇ ਉਸ ਸਮੱਸਿਆ ਨੂੰ ਕਿਸ ਤਰ੍ਹਾਂ ਘਟਾਇਆ ਜਾ ਸਕਦਾ ਹੈ, ਕਿਸ ਤਰ੍ਹਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਇਆ ਜਾ ਸਕਦਾ, ਉਹ ਫਾਰਮੂਲੇ ਤੁਹਾਡੇ ਕੋਲ ਹੋਣੇ ਚਾਹੀਦੇ ਆ। ਤੇ ਮੈਂ ਫਿਰ ਵੀ ਇਹੀ ਕਹਾਂਗਾ ਕਿ ਜਦੋਂ ਕੋਈ ਨੀਤੀ ਆਉਂਦੀ ਆ, ਅਸੀਂ ਉਹਦੇ ਤੇ ਕਦੇ ਕਾਂਟਾ ਨਹੀਂ ਮਾਰਦੇ। ਨੀਤੀ ਦੇ ਰਿਜ਼ਲਟਾਂ ਦਾ ਅੰਕਲਨ, ਜੇ ਤੁਸੀਂ ਇੱਕ ਅੰਕੜਾ ਛੋਇਆ ਤੇ ਮੈਂ ਤੁਹਾਨੂੰ ਨਾਲ ਦੀ ਨਾਲ ਦੱਸ ਦਿੱਤਾ ਉਹਦਾ ਨਤੀਜਾ ਕੱਢ ਕੇ ਵੀ, ਪਿਛੋਕੜ ਦੱਸ ਕੇ ਵੀ, ਇਤਿਹਾਸ ਜੀ। ਦੱਸ ਕੇ ਵੀ ਕਿ ਅੰਕੜਿਆਂ ਦੀ ਇੱਕ ਸੱਚਾਈ ਉਹ ਵੀ ਹੁੰਦੀ ਆ। ਜੀ, ਬਿਲਕੁਲ। ਇਸ ਤੋਂ ਅੱਗੇ ਜੇਕਰ ਹੁਣ ਆਪਾਂ ਵਧੀਏ ਤਾਂ ਉਧਰ ਸੀਏ ਜਿਹੜਾ ਕੋਹਲੀ ਹੈ, ਉਸ ਦੀ ਬੀਤੇ ਦਿਨੀ ਗ੍ਰਿਫਤਾਰੀ ਹੋਈ ਸੀ ਤੇ ਹੁਣ ਉਸ ਦੇ ਰਿਮਾਂਡ ਦੇ ਵਿੱਚ ਵਾਧਾ ਹੋਇਆ ਹੈ। ਕੀ ਜਿੱਦਾਂ ਤੁਸੀਂ ਪਹਿਲਾਂ ਜਦੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਸੀ, ਤੁਸੀਂ ਆਖਿਆ ਸੀ ਵੀ ਭਾਈ ਹੁਣ ਸੁਖਬੀਰ ਬਾਦਲ ਦੇ ਬਾਹਲਾ ਨੇੜੇ ਪਹੁੰਚ ਗਏ ਨੇ, ਕਿਉਂਕਿ ਸੀਏ ਤਾਂ ਬੜਾ ਅਹਿਮ ਵਿਅਕਤੀ ਹੁੰਦਾ ਕਿਸੇ ਦੇ ਵੀ ਬਿਜ਼ਨਸ ਦੇ ਲਈ, ਕਿਸੇ ਦੇ ਕਾਰੋਬਾਰ ਦੇ ਲਈ, ਤੇ ਉੱਤਰੋਂ ਇੱਧਰ ਐਸਜੀਪੀਸੀ ਦੇ ਨਾਲ ਜੁੜੇ ਹੋਏ ਮਾਮਲੇ। ਤੇ ਹੁਣ ਇਹ 5 ਦਿਨ ਦਾ ਰਿਮਾਂਡ ਵਧਿਆ ਹੈ, ਇਸ ਨੂੰ ਕਿਵੇਂ ਲਿਆ ਜਾਵੇ? ਇਹ ਵਧਿਆ ਹੋਇਆ ਰਿਮਾਂਡ ਕਿਹਦੀਆਂ ਚਿੰਤਾਵਾਂ ਵਧਾਊਗਾ? ਮੈਂ ਜਿਸ ਆਧਾਰ ਤੇ ਕਿਹਾ ਸੀ, ਮੈਂ ਤੁਹਾਨੂੰ ਉਹ ਵੀ ਦੱਸਣ ਦੀ ਉਚੇਚ ਕਰਦਾ। ਜੀ, ਦਰਅਸਲ ਕੀ ਹੈ ਕਿ ਤੁਹਾਨੂੰ ਯਾਦ ਹੋਣਾ, ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਕਾਰੋਬਾਰੀ ਦੀ ਗ੍ਰਿਫਤਾਰੀ ਹੋਈ ਸੀ। ਉਹਨਾਂ ਦੇ ਜੀ, ਵਕੀਲ ਨੇ ਔਨ ਰਿਕਾਰਡ ਸਰਕਾਰੀ ਗਵਾਹ ਬਣਨ ਦੀ ਗੱਲ ਕਹੀ ਸੀਗੀ ਕਿ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਸੀ, ਜਦੋਂ ਉਹ ਚੀਜ਼ਾਂ ਨਹੀਂ ਮੰਨੀਆਂ ਤੇ ਫਿਰ ਆਹ ਕੁਛ ਹੋਇਆ। ਜੀ, ਠੀਕ ਹੈ ਜੀ। ਤਾਂ ਇਦਾਂ ਹੀ ਤੁਸੀਂ ਦੇਖੋਗੇ ਤਾਂ ਦੂਸਰੇ ਪਾਸੇ ਇਹ ਮਾਮਲਾ ਸੀਗਾ ਕੋਹਲੀ ਵਾਲਾ, ਕਿਉਂਕਿ ਕੋਹਲੀ ਹੈਗਾ ਇੱਕ ਤਰ੍ਹਾਂ ਨਾਲ ਕਾਰੋਬਾਰੀ, ਜੀ, ਸਰਵਿਸ ਪ੍ਰੋਵਾਈਡਰ। ਤਾਂ ਹੌਲੀ ਹੌਲੀ ਕੀ ਆ ਕਿ ਕਿਤੇ ਨਾ ਕਿਤੇ ਜਿਹੜੀ ਪੁਲਿਸ ਹੁੰਦੀ ਆ ਨਾ, ਉਹ ਬੜੇ ਢੰਗ ਦੇ ਨਾਲ ਬੰਦੇ ਨੂੰ ਜਚਾ ਦਿੰਦੀ ਹੈ ਕਿ ਭਾਈ ਤੂੰ ਆਪ ਦਾ ਵਕਤ ਸੰਭਾਲ, ਕਿਉਂਕਿ ਜੀ, ਪੁਲਿਸ ਦੇ ਅਫਸਰ ਉਸ ਵੇਲੇ ਸਰਕਾਰ ਵੱਲੋਂ ਇੱਕ ਤਰ੍ਹਾਂ ਨਾਲ ਇੱਕ ਸਾਲਸੀ ਦੀ ਭੂਮਿਕਾ ਅਦਾ ਕਰ ਰਹੇ ਹੁੰਦੇ ਆ। ਫਰਜ਼ ਕਰੋ ਕਿ ਮੈਂ ਅੰਦਰ ਹੋ ਗਿਆ, ਜੀ, ਤੁਹਾਡਾ ਕੀ ਖਿਆਲ ਹੈ ਕਿ ਆ ਜਿਹੜਾ ਪ੍ਰਕਰਨ ਚੱਲ ਰਿਹਾ ਪਰਚੇ ਵਾਲਾ, ਇਹਦੇ ਚ ਜੀ, ਸਾਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਹੋਏਗਾ ਸਰਕਾਰ ਦੇ ਅੰਦਰ? ਨਹੀਂ ਸਰ, ਜੀ, ਬਹੁਤ ਕੁਝ ਆਉਂਦਾ ਹੈ, ਕਿਉਂਕਿ ਅਸੀਂ ਹੁਣ ਹੰਡੇ ਹੋਏ ਖਿਡਾਰੀ ਹਾਂ। ਜੀ, ਬਹੁਤ ਕੁਝ, ਕੋਈ ਮੂੰਹ ਸੁੰਘਣ ਨੂੰ, ਕੋਈ ਹਮਦਰਦੀ ਦੇ ਬਹਾਨੇ, ਆਪ ਦੀ ਕਿੜ ਕੱਢਣ ਨੂੰ, ਤੇਰੇ ਨਾਲ ਫਲਾਣਾ ਤਾਂ ਨਹੀਂ ਕਰ ਗਿਆ, ਢਮਕਾਣਾ ਤਾਂ ਨਹੀਂ ਕਰ ਗਿਆ, ਨਹੀਂ, ਸੁਣ ਲਓ, ਬਹੁਤ ਹੁੰਦਾ। ਇਦਾਂ ਹੀ ਜਦੋਂ ਇਹੋ ਜਿਹੇ ਬੰਦੇ ਫਸ ਜਾਂਦੇ ਨੇ ਗੁਰਪ੍ਰੀਤ, ਉਹਨਾਂ ਨੂੰ ਆਫਰਾਂ ਦਿੱਤੀਆਂ ਜਾਂਦੀਆਂ ਕਿ ਤੇਰੀ ਜੀ, ਮੈਂ ਗੱਲ ਕਰਾ ਦਿੰਨਾ, ਵੱਡੇ ਲੀਡਰ ਨਾਲ ਕਰਾ ਦਿੰਨਾ, ਤੂੰ ਕੀ ਲੈਣਾ ਯਾਰ, ਇਹਨਾਂ ਦਾ ਚੱਕਰ ਚੱਲਦਾ ਹੀ ਰਹਿੰਦਾ, ਫਲਾ ਫਲਾ ਫਲਾ। ਜੇ ਬੰਦਾ ਸੈੱਟ ਆ ਗਿਆ, ਕਈ ਅਫਸਰ ਤੇ ਬੜੇ ਗਾਂਹ ਤੱਕ ਦੇ ਚਲੇ ਜਾਂਦੇ ਆ। ਪਿਛਲੇ ਕੁਝ ਸਮੇਂ ਦੇ ਵਿੱਚ ਇੱਕ ਇੰਸਪੈਕਟਰ ਬਾਰੇ ਮੈਨੂੰ ਕਿਸੇ ਬੰਦੇ ਨੇ ਦੱਸਿਆ, ਉਹ ਬੰਦਾ ਵੀ ਕਿਸੇ ਸਿਆਸੀ ਧਿਰ ਨਾਲ ਜੁੜਿਆ ਸੀ ਤੇ ਉਹ
ਫੜਿਆ ਗਿਆ ਸੀ ਕਿਸੇ ਮਾਮਲੇ ਦੇ ਵਿੱਚ ਬੀਤੇ ਸਮੇਂ ਜੀ, 'ਚ। ਉਸਨੇ ਦੱਸਿਆ ਕਿ ਉਹ ਇੰਸਪੈਕਟਰ ਵਿਅਕਤੀਗਤ ਤੌਰ ਤੇ ਇੰਨਾ ਜ਼ਿਆਦਾ ਵਹਿਸ਼ੀ ਹੋਇਆ ਫਿਰਦਾ ਸੀ, ਕਹਿੰਦਾ ਮੇਰੇ ਲੀੜੇ ਲਵਾਉਣ ਨੂੰ ਫਿਰਦਾ ਸੀ। ਉਹ ਤੇ ਐਨ ਜੀ, ਮੌਕੇ ਤੇ ਦੂਜੇ ਵੱਡੇ ਅਫਸਰਾਂ ਨੇ ਸਮਝਾਇਆ ਕਿ ਨਹੀਂ, ਇਹ ਤੂੰ ਬਹੁਤ ਗਲਤੀ ਕਰ ਰਿਹਾ, ਆਪਦੀ ਜੀ, ਇਨਵੈਸਟੀਗੇਸ਼ਨ ਇੰਟੈਰੋਗੇਸ਼ਨ ਢੰਗ ਨਾਲ ਕਰ, ਤੇ ਅੱਗੇ ਸਮੇਧ ਸੈਣੀ ਨੂੰ ਪੁੱਛ ਲੈ ਕਿ ਉਹਨੇ ਕੀਤਾ ਹੀਗਾ ਜੀ, ਇੱਕ ਬੰਦੇ ਦਾ ਇਦਾਂ ਦਾ ਨਾ ਕਾਰਾ, ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਦਾ। ਤੇ ਫਿਰ ਜਦ ਉਹਨਾਂ ਦੀ ਸਰਕਾਰ ਆ ਗਈ ਤੇ ਸਮੇਧ ਸੈਣੀ ਸਿਗਟਾਂ ਨੂੰ ਤਰਸਦਾ ਸੀਗਾ ਰਾਤ, ਜੀ, ਬੰਦ ਕਰਤਾ ਸੀ ਉਹਨਾਂ ਨੇ ਹਵਾਲਾਤ ਦੇ ਵਿੱਚ। ਜੀ, ਤੁਹਾਨੂੰ ਸ਼ਾਇਦ ਯਾਦ ਹੋਏਗਾ, ਤਸਵੀਰ ਵੀ ਬਾਹਰ ਆਈ ਸੀ। ਤੋ ਗੱਲ ਇਹ ਆ ਕਿ ਮੈਂ ਹੈਰਾਨ ਰਹਿ ਗਿਆ। ਕਿਉਂ? ਕਿਉਂਕਿ ਉਸ ਅਫਸਰ ਦੀ ਕਿਤੇ ਨਾ ਕਿਤੇ ਚਾਹਨਾ ਹੋਏਗੀ ਨਾ ਕਿ ਗੁੱਡ ਬੁੱਕ ਚ ਆ ਜਾਵਾਂ। ਜੀ, ਸਮਝਦੇ ਹੋ ਨਾ? ਤੋ ਇਸ ਕਰਕੇ ਇਸ ਚੀਜ਼ ਦਾ ਆਧਾਰ ਜਿਹੜਾ ਸੀਗਾ ਉਹ ਮੇਰੇ ਪਾਸ ਇਹੋ ਸੀਗਾ ਕਿ ਹੋ ਸਕਦਾ, ਤੇ ਵਿੱਚੋਂ ਵੀ ਕੁਝ ਕਨਸੋਹਾਂ ਮਿਲ ਰਹੀਆਂ ਸੀਗੀਆਂ ਕਿ ਕੋਹਲੀ ਨੂੰ ਆਫਰ ਕੀਤੀ ਜਾ ਸਕਦੀ ਆ, ਤੇ ਹੋ ਸਕਦਾ ਉਹ ਇਸ ਆਫਰ ਨੂੰ ਪ੍ਰਵਾਨ ਵੀ ਕਰ ਲਵੇ। ਬਹਰਹਾਲ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ, 5 ਦਿਨ ਦਾ ਪੁਲਿਸ ਰਿਮਾਂਡ ਮਿਲ ਗਿਆ। ਸਤਿੰਦਰ ਕੋਹਲੀ ਤੋਂ ਬਹੁਤ ਠੋਕਵੀਂ ਪੁੱਛਗਿੱਛ ਹੋ ਰਹੀ ਹੈ, ਤੇ ਗੱਲ ਅਸਲ ਦੇ ਵਿੱਚ ਕੀ ਆ ਕਿ ਇਹਦੇ ਕੋਲ ਜ਼ਿੰਮੇਵਾਰੀ ਸੀ ਆਡਿਟਿੰਗ ਦੀ। ਜੀ, ਆਡਿਟਿੰਗ ਦਾ ਕੀ ਆ ਕਿ ਆਡੀਟਰ ਤੇ ਕਹਿ ਸਕਦਾ ਕਿ ਮੈਂ ਤੇ ਆਡਿਟ ਕਰਦਾ ਭਾਈ। ਹਾਂ, ਜੀ, ਆਡਿਟ ਦੇ ਵਿੱਚ ਜਿਹੜੀ ਲਾਪਰਵਾਹੀ ਆ, ਉਹਨਾਂ ਨੇ ਮੈਨੂੰ ਪੈਨਲਟੀ ਪਾ ਦਿੱਤੀ, ਮਤਲਬ ਕਿ ਮੈਂ ਉਹ ਪੈਸਾ ਵਾਪਸ ਕੀਤਾ ਜਾਂ ਨਹੀਂ ਕੀਤਾ, ਉਹ ਤੇ ਉਹੀ ਦੱਸ ਸਕਦਾ ਕਿ ਭਾਈ ਠੀਕ ਹੈ। ਜੀ, ਪਰ ਗੱਲ ਇਹ ਹੈ ਨਾ ਕਿ ਸੁਖਬੀਰ ਸਿੰਘ ਬਾਦਲ ਦਾ ਵੀ ਉਹ ਬਿਜ਼ਨਸ ਅਕਾਊਂਟ ਦੇਖਦਾ ਰਿਹਾ ਨਾ। ਹੂੰ, ਰੌਲਾ ਇਸ ਗੱਲ ਦਾ। ਔਰ ਜਿਹੜਾ ਆਡਿਟ ਦਾ ਇਹਦਾ ਸਾਲਾਨਾ ਭੁਗਤਾਨ ਸੀ, ਉਹ ਵੀ ਜੇ ਤੁਸੀਂ ਵੇਖੋਗੇ ਤੇ 9 ਤੋਂ ਚੱਲਦਾ ਚੱਲਦਾ 15-16 ਤੱਕ ਉਹ ਦੁੱਗਣਾ ਹੋ ਗਿਆ ਸੀ, ਜੀ, ਦੁੱਗਣੇ ਤੋਂ ਵੀ ਜ਼ਿਆਦਾ। ਮੇਰੇ ਕੋਲ ਕੱਲ ਆਈ ਸੀਗੀ ਸਾਰੀ ਉਹ ਡਿਟੇਲ। ਤੋਂ ਕਹਿਣ ਦਾ ਮਤਲਬ ਹੈ ਕਿ ਐਡੇ ਬੈਨੀਫਿਟ। ਔਰ ਕੋਹਲੀ ਨੂੰ ਤੇ ਇੱਕ ਵਾਰੀ ਵਿੱਚੋਂ ਹਟਾ ਵੀ ਦਿੱਤਾ ਗਿਆ ਸੀ। ਉਸ ਵੇਲੇ ਦੀਆਂ ਮੇਰੇ ਕੋਲ ਚਰਚਾਵਾਂ ਦੀ ਥੋੜੀ ਥੋੜੀ ਯਾਦਾਸ਼ਤ ਹੈ ਕਿ ਜੀ, ਕੋਹਲੀ ਦੀ ਫਰਮ ਨੂੰ ਹਟਾ ਦਿੱਤਾ ਗਿਆ ਸੀ, ਸ਼ਾਇਦ ਉਦੋਂ ਮੱਕੜ ਸਾਹਿਬ ਸਨ। ਜੀ, ਪਰ ਫਿਰ ਕਹਿੰਦੇ ਵੱਡੇ ਘਰ ਵਾਲਿਆਂ ਦਾ ਦਬਾਅ ਪਿਆ, ਵਾਪਸ ਆ ਗਏ ਫਰਮ। ਤਾਂ ਉਹਨਾਂ ਚੀਜ਼ਾਂ ਚ ਉਲਝਾਇਆ ਜਾ ਸਕਦਾ ਹੈ। ਜੀ, ਇਸ ਕਰਕੇ ਇਹ ਜਿਹੜਾ ਬਿਲਕੁਲ ਤੁਸੀਂ ਕਿਹਾ ਕਿ ਇਹ 5 ਦਿਨ ਦਾ ਜਿਹੜਾ ਰਿਮਾਂਡ ਵਧਿਆ, ਉਹ ਕਿਹਦੀਆਂ ਟੈਨਸ਼ਨਾਂ ਵਧਾ ਰਿਹਾ? ਟੈਨਸ਼ਨਾਂ ਸਰ ਵੱਡੇ ਘਰ ਵਾਲੇ ਦੀਆਂ, ਹੂੰ, ਬਾਦਲ ਫੈਮਿਲੀ ਦੀਆਂ। ਤੋ ਇਸ ਜੀ, ਕਰਕੇ ਮੇਰੇ ਖਿਆਲ ਦੇ ਨਾਲ ਇਹ ਜਿਹੜਾ ਭੁਗਤਾਨ ਹੈ, ਭੁਗਤਾਨ ਤੋਂ ਇਲਾਵਾ ਇਹ ਪੁੱਛਿਆ ਜਾਏਗਾ ਕਿ ਭਾਈ ਕੀ ਸੁਖਬੀਰ ਸਿੰਘ ਬਾਦਲ ਬੰਨਿਓ ਉਹਦੇ ਬਿਜ਼ਨਸ ਅਕਾਊਂਟ ਦੇਖਣ ਤੇ ਭੁਗਤਾਨ ਹੁੰਦਾ ਸੀ ਕਿ ਗੋਲਕ ਵਾਲੇ ਭੁਗਤਾਨ ਚੋਂ ਹੀ ਜਾਂਦਾ ਸੀ? ਜੀ, ਜੇ ਕੋਈ ਇਦਾਂ ਦੀ ਚੀਜ਼ ਨਿਕਲ ਆਉਂਦੀ ਤੇ ਤਦ ਵੀ ਬੜੀ ਸਮੱਸਿਆ ਹੋ ਜਾਏਗੀ। ਇਸ ਬਿਲਕੁਲ, ਕਰਕੇ ਜੇ ਕੁਝ ਸੁਖਬੀਰ ਸਿੰਘ ਬਾਦਲ ਦੇ ਬਿਜ਼ਨਸ ਖਾਤਿਆਂ ਚੋਂ ਕੁਝ ਹੋਰ ਨਿਕਲ ਆਇਆ ਇਹਦੇ ਕੋਲੋਂ, ਤਦ ਸਮੱਸਿਆ ਹੋ ਜਾਏਗੀ। ਸੋ ਇਸ ਕਰਕੇ ਆਪਾਂ ਕਿਹਾ ਸੀਗਾ ਕਿ ਸੁਖਬੀਰ ਤੇ ਸੰਕਟ ਆ ਸਕਦਾ। ਔਰ ਸੁਖਬੀਰ ਦਾ ਇਹ ਜਿਹੜਾ ਮਾਮਲਾ ਹੈ ਨਾ, ਉਹ ਕਹਿ ਲਓ ਕਿ ਆਖਰੀ ਇਮਤਿਹਾਨ ਹੀ ਆ ਇੱਕ ਤਰ੍ਹਾਂ ਨਾਲ। ਜੇ ਇਹਦੇ ਚੋਂ ਨਿਕਲ ਗਏ, ਫਾਈਨਲ ਸਾਲਟ ਜਿਸ ਨੂੰ ਆਪਾਂ ਬੋਲਦੇ ਆ, ਜੇ ਇਹਦੇ ਚੋਂ ਨਿਕਲ ਗਏ ਤਾਂ ਫਿਰ ਕਹਿ ਸਕਦੇ ਆ ਕਿ ਮਾਮਲਾ ਜਿਹੜਾ ਉਹਨਾਂ ਨੂੰ ਫਾਇਦਾ ਪਹੁੰਚਾ ਸਕਦਾ। ਪਰ ਜਿਵੇਂ ਇਹਨਾਂ ਨੇ ਸੀਐਮ ਸਾਹਿਬ ਨੂੰ ਤਲਬ ਕੀਤਾ ਹੈ, ਸਿੰਘ ਸਾਹਿਬਾਨ ਨੇ, ਇਹ ਜਿਹੜੇ ਜੀ, ਇਸ ਤਰ੍ਹਾਂ ਦੇ ਮੂਵ ਹੈ ਤੇ ਵੈਸੇ ਤੇ ਮੁਫਾਦ ਦੋਹਾਂ ਪਾਸਿਓਂ ਹੀ ਹੈਗੇ ਨੇ ਸਿਆਸੀ ਤੌਰ ਤੇ, ਪਰ ਕੁਝ ਇਹ ਚੀਜ਼ਾਂ ਜਿਹੜੀਆਂ ਨੇ ਨਾ, ਇੱਕ ਵਰਗ ਦੇ ਵਿੱਚ ਉਹ ਨੈਗੇਟਿਵ ਲੈ ਕੇ ਜਾਂਦੀਆਂ ਨੇ ਕਿ ਭਾਈ ਜੀ, ਸਿੱਖ ਸੰਸਥਾਵਾਂ ਨੂੰ ਕਿਤੇ ਨਾ ਕਿਤੇ ਹਾਲੇ ਵੀ ਸੁਖਬੀਰ ਸਿੰਘ ਬਾਦਲ ਕੰਟਰੋਲ ਕਰਦੇ ਨੇ ਤੇ ਆਪਣੇ ਹਿਸਾਬ ਦੇ ਨਾਲ ਉਹ ਚਲਾ ਲੈਂਦੇ ਨੇ। ਇਹ ਇਹਨਾਂ ਨੂੰ ਨੁਕਸਾਨ ਵੀ ਹੈ ਇਸ ਚੀਜ਼ ਦੇ ਵਿੱਚ। ਜੀ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਮਾਘੀ ਦੇ ਉੱਪਰ ਹਮੇਸ਼ਾ ਹੀ ਸਿਆਸਤ ਮਘਦੀ ਹੈ, ਸਟੇਜਾਂ ਲੱਗਦੀਆਂ ਨੇ, ਪਰ ਐਤਕੀ ਇਹ ਇਸ ਕਰਕੇ ਖਾਸ ਹੋ ਜਾਂਦਾ ਹੈ ਕਿਉਂਕਿ ਪੰਥਕ ਸਿਆਸਤ ਨੂੰ ਜਿਸ ਤਰੀਕੇ ਆਪਾਂ ਦੇਖ ਰਹੇ ਹਾਂ ਕੀ ਕੁਝ ਚੱਲੀ ਜਾਂਦਾ ਹੈ, ਤੇ ਕੀ ਲੱਗਦਾ ਹੈ ਜੀ ਇਸ ਵਾਰ ਮਾਘੀ ਕਿੰਨੀ ਕੁ ਮਗੇਗੀ? ਦੇਖੋ, ਮਾਘੀ ਮੇਲੇ ਦੀਆਂ ਤਿਆਰੀਆਂ ਅਕਾਲੀ ਦਲ ਬਾਦਲ ਨੇ ਸ਼ੁਰੂ ਕਰ ਦਿੱਤੀਆਂ। ਅੱਛਾ, ਇੰਟਰਸਟਿੰਗ ਕੁਝ ਘਟਨਾਕ੍ਰਮ ਸਿਖਾਉਣਾ ਤੁਹਾਨੂੰ ਦੱਸਦਾ ਮੈਂ। ਤੇ ਜੀ, ਵੈਸੇ ਤੁਹਾਨੂੰ ਇੱਕ ਚੀਜ਼ ਹੋਰ ਸਿਖਾਉਣ ਦਾ ਯਤਨ ਕਰਦਾ ਹਾਂ ਕਿ ਜੀ, ਸਿਆਸਤ ਦਾ ਜਿਹੜਾ ਹੈ ਨਾ, ਪੰਜਾਬੀ ਸਿਆਸਤ ਦਾ ਆਪਣਾ ਇੱਕ ਕੈਲੰਡਰ ਹੈ। ਜੀ, ਨਵਾਂ ਸਾਲ ਉਹਦਾ ਕਹਿ ਲਓ ਸਿਆਸਤ ਦੇ ਕੈਲੰਡਰ ਦਾ ਮਾਘੀ ਤੋਂ ਸਟਾਰਟ ਹੁੰਦਾ ਹੈ। ਜੀ, ਕਿਉਂ? ਕਿਉਂਕਿ ਪਹਿਲਾਂ ਸ਼ਹੀਦੀ ਸਭਾ, ਉਸ ਉਪਰੰਤ ਨਵਾਂ ਸਾਲ, ਤੇ ਪਹਿਲਾ ਜਿਹੜਾ ਵੱਡਾ ਜੋੜ ਮੇਲ ਉਹ ਹੁੰਦਾ ਹੈ ਜੀ ਜਾ ਕੇ ਮਾਘੀ ਦਾ, ਸ੍ਰੀ ਮੁਕਤਸਰ ਸਾਹਿਬ ਵਿਖੇ। ਤੇ ਜੀ, ਉੱਥੇ
ਸਿਆਸੀ ਕਾਨਫਰੰਸਾਂ ਦਾ ਕਲਚਰ ਬਹੁਤ ਪੁਰਾਣਾ ਹੈ। ਜੀ। ਤੇ ਇੱਕ ਚੀਜ਼ ਹੋਰ ਦੱਸ ਦਿੰਦਾ, ਜਿਹੜਾ ਉਹ ਬਿਆਨ ਹੈ ਨਾ ਸੁਖਬੀਰ ਸਿੰਘ ਬਾਦਲ ਦਾ ਬਾਪ ਸਮਾਨ, ਉਹ ਕੁਝ ਹੋਰ ਕੰਟੈਕਸਟ ਦੇ ਵਿੱਚ ਸੀਗਾ। ਜੇ ਉਹ ਸਾਰੀ ਵੀਡੀਓ ਨੂੰ, ਕਿਉਂਕਿ ਕਲਿੱਪ ਕਟਾ ਕਟਾ ਕੇ ਕੱਟ ਕਟਾ ਕੇ ਜਿੱਦਾਂ ਵੀ ਚੱਲਦੀ ਹੈ, ਉਹ ਵੀ ਮਾਘੀ ਕਾਨਫਰੰਸ ਤੇ। ਜੀ। ਤੁਹਾਨੂੰ ਹੋਰ ਦੱਸਾਂ ਕਿ ਲੋਕ ਭਲਾਈ ਪਾਰਟੀ, ਜਿਹਦੇ ਵਿੱਚੋਂ ਭਗਵੰਤ ਮਾਨ ਨਿਕਲੇ ਨੇ, ਜੀ। ਕਿਸੇ ਸਮੇਂ ਇਹ ਵੀ ਕਾਨਫਰੰਸ ਕਰਕੇ ਗਈ ਹੈ ਜੀ। ਸ੍ਰੀ ਮੁਕਤਸਰ ਸਾਹਿਬ ਵੀ। ਅਸੀਂ ਉਹ ਵੀ ਸਮਾਂ ਵੇਖਿਆ ਕਿ ਸੁਖਬੀਰ ਸਿੰਘ ਬਾਦਲ ਜਦੋਂ ਪਾਵਰ ਦੇ ਵਿੱਚ ਹੁੰਦੇ ਸੀ, ਤਾਂ ਜੀ। ਇੱਕ ਪਾਸੇ ਇਹਨਾਂ ਦਾ ਕਾਫਲਾ ਬਾਦਲ ਪਿੰਡ, ਤੇ ਦੂਜੇ ਪਾਸੇ ਬਾਦਲ ਹੂੰ। ਪਿੰਡ ਇਹਨਾਂ ਦੇ ਘਰ ਤੋਂ ਲੰਬੀ ਲਗਭਗ 7-8 ਕਿਲੋਮੀਟਰ ਹੋਏਗੀ, ਐਡਾ ਕਾਫਲਾ ਹੁੰਦਾ ਸੀ। ਜੀ। ਜਿਸ ਕਾਫਲੇ 'ਚ ਸਵਾਰ ਹੁੰਦੇ ਸੀ, 7-8 ਕਿਲੋਮੀਟਰ ਐ ਲਾਈਨ ਲੱਗ ਜਾਂਦੀ ਸੀ। ਫਿਰ ਅੱਗੋਂ ਮਲੋਟ ਆ ਜਾਂਦਾ ਮੁਕਤਸਰ, ਤੇ ਤੋੜ ਹੀ ਫਿਰ ਤੁਸੀਂ ਲਾ ਲਓ ਕਿ ਇਹ ਤਕਰੀਬਨ ਕੋਈ 50 ਕਿਲੋਮੀਟਰ ਇਹਨਾਂ ਦੇ ਘਰ ਤੋਂ ਹੋਏਗੀ ਦੂਰੀ, ਕਾਨਫਰੰਸ ਵਾਲੀ ਜਗ੍ਹਾ। ਫਿਰ ਕਾਫਲਾ ਹੀ ਜੁੜਦਾ ਤੁਰਿਆ ਜਾਂਦਾ ਸੀ, ਜੀ। ਬੰਦੇ ਦਾ ਵਕਤ ਹੁੰਦਾ। ਤਾਂ ਖੈਰ, ਹੁਣ ਜੇ ਗੱਲ ਕਰੀਏ ਕਿ ਉਸ ਤੋਂ ਬਾਅਦ ਕੁਝ ਧਾਰਮਿਕ ਰੋਕ ਲੱਗੀ, ਕੁਝ ਜੀ। ਬਾਦਲ ਫੈਮਿਲੀ ਦਾ ਡਾਊਨਫਾਲ, ਇਸ ਕਰਕੇ ਜੇ ਮਾਘੀ ਵਾਲੀਆਂ ਕਾਨਫਰੰਸਾਂ ਦੇਖੀਏ, ਤਕਰੀਬਨ ਬੰਦ ਰਹੀਆਂ ਨੇ। ਪਰ ਜੀ। ਪਿਛਲੇ ਸਾਲ 1-2 ਸਾਲ ਤੋਂ ਮੈਂ ਦੇਖਿਆ ਕਿ ਦੁਬਾਰਾ ਚਾਲੂ ਹੋਣ ਦਾ ਇਮਕਾਨ ਬਣਿਆ। ਹੁਣ ਇਹ ਜਿਹੜਾ ਮਾਮਲਾ ਹੈ ਨਾ, ਉਹ ਇਸ ਵਾਰੀ ਇਸ ਤਰ੍ਹਾਂ ਦਾ ਆ ਕਿ ਅੱਜ ਹੀ ਮੇਰੀ ਕਿਸੇ ਅਧਿਕਾਰੀ ਨਾਲ ਗੱਲ ਹੋ ਰਹੀ ਸੀ, ਜੋ ਇਤਫਾਕਨ ਸ੍ਰੀ ਮੁਕਤਸਰ ਸਾਹਿਬ ਤੋਂ ਹੀ ਆਇਆ ਸੀ, ਮੇਰੇ ਸ਼ਹਿਰ ਮਲੋਟ। ਤੇ ਉੱਥੇ ਜੀ। ਬੈਠੇ ਸਾਂ, ਤਾਂ ਉਸਨੇ ਦੱਸਿਆ, ਬਹੁਤ ਵਧੀਆ ਪੋਸਟ ਤੇ ਸੀ ਉਹ, ਉਸਨੇ ਦੱਸਿਆ ਕਿ ਆਮ ਆਦਮੀ ਪਾਰਟੀ ਉੱਥੇ 30 ਤੋਂ 50 ਕਿੱਲੇ ਜ਼ਮੀਨ ਲੱਭ ਰਹੀ ਹੈ। ਜੀ। 30 ਤੋਂ 50 ਕਿੱਲੇ, ਤਾਂ ਹੂੰ। ਕਿ ਪੂਰੀ ਪਾਵਰ ਝੋਕ ਕੇ ਇੱਥੋਂ ਹੀ ਕਿੱਲੀ ਦੱਬ ਦਈਏ। ਜੀ। ਮਤਲਬ ਕਿ ਇੱਕ ਲੀਡ ਕੱਢ ਲਈ ਜਾਵੇ ਕਿ ਅਸੀਂ ਸੁਖਬੀਰ ਸਿੰਘ ਬਾਦਲ, ਕਿਉਂਕਿ ਆਪਾਂ ਗੱਲਾਂ ਅਕਸਰ ਕਰਦੇ ਹਾਂ ਕਿ ਇਹਨਾਂ ਦੀ ਟਸਲ, ਇਹਨਾਂ ਦਾ ਭੇੜ ਖੁੱਲੇ ਰੂਪ ਦੇ ਵਿੱਚ ਚੱਲ ਰਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਹੀ ਪਛਾੜ ਦਿੱਤਾ ਜਾਵੇ। ਉਧਰ ਸੁਖਬੀਰ ਸਿੰਘ ਬਾਦਲ ਦਿਨ ਭਰ ਰਾਤ ਕਹਿ ਲੋ ਕਿ ਇਸ ਸਿਲਸਿਲੇ 'ਚ ਲੱਗੇ ਆ ਕਿ ਕਿਸੇ ਤਰੀਕੇ ਨਾਲ ਬਈ ਭਰਪੂਰ ਇਕੱਠ ਦਿਖਾ ਦਿੱਤਾ ਜਾਵੇ। ਜੀ। ਇੱਧਰ ਅੱਜ ਇੱਕ ਗੱਲ ਮੈਂ ਕਿਸੇ ਅਖਬਾਰ 'ਚ ਪੜ੍ਹੀ ਆ, ਕਿਸੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਨਾਲ ਮੇਰੀ ਗੱਲ ਨਹੀਂ ਹੋ ਸਕੀ, ਮੈਂ ਕੋਸ਼ਿਸ਼ ਕਰਾਂਗਾ ਕੱਲ ਇਸ ਨੂੰ ਕਨਫਰਮ ਕਰਨ ਦਾ, ਕਿ ਭਾਰਤੀ ਜਨਤਾ ਪਾਰਟੀ ਵੀ ਫਸਟ ਟਾਈਮ, ਪਹਿਲੀ ਵਾਰੀ ਜੀ। ਇੱਥੇ ਕਾਨਫਰੰਸ ਕਰਨ ਜਾ ਰਹੀ ਆ। ਤਾਂ ਮਤਲਬ ਕਿ ਰੌਚਕ ਹੋ ਗਿਆ ਨਾ ਮੇਲਾ ਬਿਲਕੁਲ। ਸਿਆਸੀ ਤੌਰ ਤੇ। ਕਿਉਂਕਿ ਜੇ ਤੁਸੀਂ ਵੇਖੋ ਕਿ ਭਾਜਪਾ ਕੋਲ ਵੀ ਗੁਰੂ ਹਰਸਾਏ ਸੋਢੀ ਬੈਠਾ ਮੁਕਤਸਰ ਦੇ ਨਾਲ, ਫਿਰ ਜੀ। ਜਲਾਲਾਬਾਦ ਤੋਂ ਕਾਕੇ ਕੰਬੋਜ ਹੋਰੀ ਆ, ਫਿਰ ਫਾਜ਼ਿਲਕਾ ਜੈਣੀ ਆ, ਅਬੋਹਰ ਦੇ ਜੀ। ਵਿੱਚ ਖੁਦ ਜਾਖੜ ਆ, ਤੇ ਮਲੋਟ ਦੇ ਵਿੱਚ ਵੀ ਇਹਨਾਂ ਦਾ ਅੱਛਾ ਖਾਸਾ ਆਧਾਰ ਆ, ਮਲੋਟ ਤੇ ਮੁਕਤਸਰ ਦੇ ਵਿੱਚ ਵੀ। ਤਾਂ ਇਹਦਾ ਮਤਲਬ ਹੈ ਕਿ ਇਕੱਠੇ ਵੀ ਕਰ ਸਕਦੇ ਜੇ ਸੋਚਦੇ। ਤਾਂ ਇਸ ਕਰਕੇ ਜੀ। ਵੇਖਣਾ ਹੋਏਗਾ ਕਿ ਬਈ ਇਸ ਮੇਲੇ ਤੇ, ਜੋੜ ਮੇਲ ਤੇ ਜੋ ਕਾਨਫਰੰਸਾਂ ਹੋਣਗੀਆਂ, ਉਹਦੇ ਵਿੱਚ ਕੌਣ ਬਾਜ਼ੀ ਮਾਰਦਾ। ਪਰ ਆਮ ਆਦਮੀ ਪਾਰਟੀ ਬਾਰੇ ਮੈਂ ਸੁਣਿਆ ਜਿਸ ਤਰ੍ਹਾਂ ਅੱਜ ਕਿ ਬਹੁਤ ਵੱਡਾ ਰਕਬਾ ਲੱਭ ਰਿਹਾ, ਤਾਂ ਕਿ ਇਕੱਠ ਇੰਨਾ ਦਿਖਾ ਦਿੱਤਾ ਜਾਵੇ ਕਿ ਸੁਖਬੀਰ ਸਿੰਘ ਬਾਦਲ ਨੂੰ ਇੱਥੇ ਹੀ, ਇਹਨਾਂ ਜ਼ਿਲ੍ਹੇ ਦੇ ਵਿੱਚ ਹੀ ਇਹਨਾਂ ਦੇ ਪਛਾੜ ਦਿੱਤਾ ਜਾਵੇ। ਹੂੰ। ਜੀ। ਉਧਰ ਅੱਗੇ ਚਲੀਏ ਤਾਂ ਵੜਿੰਗ ਨੂੰ ਜਾਖੜ ਨੇ ਲਿਆ ਜੀ ਨਿਸ਼ਾਨੇ ਤੇ। ਦੇਖੋ, ਇਹਦੇ ਵਿੱਚ ਹੁਣ ਇੱਕੋ ਗੱਲ ਸਮਝਣ ਵਾਲੀ ਆ। ਜਾਖੜ ਸਾਹਿਬ ਨੇ ਅੱਜ ਜੀ ਰਾਮ ਜੀ ਦੇ ਹੱਕ ਦੇ ਵਿੱਚ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਖਿਓ ਵਾਲੀ ਢਾਬ ਇਹਨਾਂ ਦੇ ਹਲਕੇ ਦੇ ਵਿੱਚ ਹੀ ਪੈਂਦਾ। ਜੀ। ਅੱਛਾ, ਉੱਤੇ ਬਾਅਦ ਇਹਨਾਂ ਨੇ ਉੱਥੇ ਸੰਬੋਧਨ ਕਰਦਿਆਂ ਵੜਿੰਗ ਤੇ ਹਮਲਾ ਕੀਤਾ। ਸ਼ਬਦੀ ਜੀ। ਹਮਲਾ ਹੁੰਦਾ, ਹੋਰ ਕਿਹੜਾ, ਇਹਨਾਂ ਨੇ ਇੱਟੇ ਰੋੜੇ ਮਾਰਨੇ ਇੱਕ ਦੂਜੇ ਦੇ ਸਿਰ 'ਚ। ਅੱਛਾ, ਬਿਲਕੁਲ। ਕਹਿੰਦੇ ਜੀ ਕਿ ਇਹ ਮੁੱਖ ਮੰਤਰੀ ਨੂੰ ਲੁਕ ਲੁਕ ਕੇ ਮਿਲਦੇ, ਅੱਜ ਕੱਲ ਸਰਦੀ ਆ, ਹੁੱਡੀ ਪਾ ਲੈਂਦੇ ਆ, ਯਾਨੀ ਹੂੰ। ਟੋਪੀ ਲਾ ਲਈ ਤੇ ਮੂੰਹ ਬੰਨ ਲਿਆ, ਬੰਦਾ ਸਿਆਣ 'ਚ ਹੀ ਨਹੀਂ ਆਉਂਦਾ, ਗੱਲਾਂ ਹੀ ਕਹਿਣੀਆਂ ਹੁੰਦੀਆਂ। ਹਾਲਾਂਕਿ ਜੀ। ਰਾਜਾ ਵੜਿੰਗ ਨਾਲ ਜਦੋਂ ਅਸੀਂ ਸੰਪਰਕ ਕੀਤਾ, ਸੰਪਰਕ ਨਹੀਂ ਹੋ ਸਕਿਆ, ਕਿਉਂਕਿ ਉਹ ਵੀ ਮਨਰੇਗਾ ਦੇ ਹੱਕ 'ਚ ਮੁਹਿੰਮ ਸ਼ੁਰੂ ਕਰ ਰਹੇ ਨੇ। ਜੀ। ਇੰਟਰਸਟਿੰਗ ਹੈ। ਪਰ ਇੱਕ ਵਾਰੀ ਰਾਜਾ ਵੜਿੰਗ ਨਾਲ ਕਿਸੇ ਨੇ ਮੇਰੀ ਗੱਲ ਕਰਵਾਈ, ਤਾਂ ਮੈਂ ਜੀ। ਉਹਨਾਂ ਨੂੰ ਇੱਕ ਤੇ ਕਿਹਾ, ਤੁਹਾਡੀ ਸ਼ਬਦ ਚੋਣ ਹੀ ਬਹੁਤ ਗਲਤ ਹੁੰਦੀ ਹੈ ਜੀ ਪ੍ਰਧਾਨ ਸਾਹਿਬ। ਜੀ। ਕਿਉਂਕਿ ਮੈਂ ਗੱਲ ਮੂੰਹ ਤੇ ਕਹਿ ਦਿੰਦਾ, ਵੈਸੇ ਤੇ ਗੱਲ ਸਾਡੀ ਕਹਿ ਲਓ ਅਨਆਫੀਸ਼ੀਅਲੀ ਇੱਕ ਆਫ ਦੀ ਰਿਕਾਰਡ ਸੀ, ਕਿਉਂਕਿ ਜੀ। ਮੇਰੇ ਏਰੀਏ ਤੋਂ।
ਤਾਂ ਉਸ ਵੇਲੇ ਕਿਉਂਕਿ ਮੈਂ ਫਿਰ ਲੱਗਦੇ ਹੱਥ ਸਵਾਲ ਜਿਹੜੇ ਕਰਨ ਵਾਲੇ ਹੁੰਦੇ ਆ ਨਾ, ਵੀ ਜਿਹੜੇ ਗਾਂਹ ਕੰਮ ਆ ਜਾਣਗੇ, ਉਹ ਕਰ ਲੈਂਦਾ ਹੁੰਨਾ, ਜੀ, ਜੀ। ਤਾਂ ਕਿ ਉਹ ਵਰਸ਼ਨ ਬਣ ਜਾਣ। ਹੂੰ, ਤਾਂ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਤੁਹਾਡੇ ਬਾਰੇ ਆਹ ਗੱਲਾਂ ਚੱਲਦੀਆਂ ਨੇ ਜੀ, ਕਿ ਤੁਹਾਡੀ ਭਗਵੰਤ ਮਾਨ ਨਾਲ ਸੈਟਿੰਗ ਹੈ। ਤਾਂ ਉਹਨਾਂ ਨੇ ਕਿਹਾ ਕਿ ਮਿੰਟੂ ਇੱਕ ਗੱਲ ਮੈਨੂੰ ਦੱਸੋ ਕਿ ਵੀਰੇ ਜੇ ਮੇਰੀ ਸੈਟਿੰਗ ਆ ਤਾਂ ਫਿਰ ਇਹ ਮੇਰੇ ਮਗਰ ਕਿਉਂ ਪਏ ਹੋਏ ਆ, ਮੇਰੇ ਤੇ ਪਰਚਾ ਦਰਜ ਹੋ ਜਾਂਦਾ। ਗੜੀ ਸਾਹਿਬ ਇੰਨਾ ਜ਼ਿਆਦਾ ਉਸ ਵੇਲੇ ਸਾਰੇ ਪ੍ਰਕਰਨ ਚੱਲ ਹਟੇ ਸਨ, ਅੱਗੇ ਗੱਲ ਚੱਲ ਰਹੀ ਸੀ। ਤਾਂ ਇਹਨਾਂ ਨੇ ਕਿਹਾ ਕਿ ਯਾਰ ਜੇ ਮੰਨ ਲਓ ਮੇਰੀ ਸੈਟਿੰਗ ਹੋਵੇ ਤਾਂ ਫਿਰ ਮੈਨੂੰ ਇੰਨਾ ਖੱਜਲ ਕੀਤਾ ਜਾਵੇ ਕਿ ਮੈਨੂੰ ਕੋਰਟ ਕਚਹਿਰੀਆਂ ਤੱਕ ਜਾਣਾ ਪਵੇ। ਤਾਂ ਮਤਲਬ ਕਿ ਜੀ, ਇਹ ਉਹਨਾਂ ਦਾ ਇੱਕ ਤਰ੍ਹਾਂ ਨਾਲ ਉਸ ਵੇਲੇ ਤਰਕ ਸੀ। ਤਾਂ ਖੈਰ ਜੀ, ਇਹ ਮਾਮਲਾ ਜੁੜਦਾ ਹੈ ਐਸਸੀ ਭਾਈਚਾਰੇ ਦੀ ਵੋਟ ਦੀ ਰਾਜਨੀਤੀ ਨਾਲ। ਸਪੈਸ਼ਲ ਇਜਲਾਸ ਆਮ ਆਦਮੀ ਪਾਰਟੀ ਦਾ ਹੀ ਆ। ਜੀ, ਇਧਰੋਂ ਜਿਹੜਾ ਆਪਾਂ ਵੇਨੇ ਆ ਪੇਂਡੂ ਤਬਕਾ, ਉਹਦੇ ਵਿੱਚ ਖਾਸ ਤੌਰ ਤੇ ਐਸਸੀ ਭਾਈਚਾਰੇ ਦੇ ਜਿਹੜੇ ਵੋਟ ਨੇ, ਉਹਨਾਂ ਵੱਲ ਵੇਖ ਰਹੀ ਆ ਇੱਕ ਹਸਰਤ ਭਰੀਆਂ ਨਜ਼ਰਾਂ ਦੇ ਨਾਲ ਭਾਜਪਾ। ਜੀ, ਤਾਂ ਇਸ ਕਰਕੇ ਇਧਰ ਜਿਵੇਂ ਆਪਾਂ ਅਕਸਰ ਗੱਲਾਂ ਕਰਦੇ ਆ, ਇਧਰ ਲੜਾਈ ਹੈਗੀ ਆ ਹਿੰਦੂ ਸ਼ਹਿਰੀ ਪਲੱਸ ਐਸਸੀ ਭਾਈਚਾਰੇ ਦੀ ਵੋਟ ਦੀ, ਜਿਹਦੇ ਜੀ, ਵਿੱਚ ਜੀ ਰਾਮ ਜੀ ਦੇ ਹੱਕ ਦੇ ਵਿੱਚ ਮੁਹਿੰਮ ਚੱਲ ਪਈ। ਜੀ, ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਣਾ, ਜਿੱਥੋਂ ਚੱਲੀ ਅਬੋਹਰੋਂ, ਇਸ ਜੀ, ਇਲਾਕੇ 'ਚ ਅਬੋਹਰ, ਫਾਜ਼ਿਲਕਾ, ਬੱਲੂਆਣਾ, ਗੁਰੂ ਹਰਸਾਏ, ਤੁਹਾਨੂੰ ਐਤਕੀ ਮੈਂ ਨਹੀਂ ਕਹਿੰਦਾ ਸੀਟਾਂ ਕੌਣ ਜਿੱਤੇਗਾ ਕੌਣ ਨਹੀਂ, ਤੁਹਾਨੂੰ ਵੋਟਾਂ ਵੇਖਿਓ। ਅੱਗੇ ਤੁਸੀਂ ਸ਼ਾਇਦ 2024 ਦੇ ਇਲੈਕਸ਼ਨ 'ਚ ਰਾਣਾ ਸੋਢੀ ਦੀ ਵੋਟ ਦੇਖੀ ਹੋਣੀ ਹੈ। ਇੱਕ ਜੀ, ਮੌਕੇ ਤੇ ਸ਼ਾਇਦ ਉਹ ਲੀਡ 'ਚ ਆ ਗਏ ਸੀ ਕਿ ਬਰਾਬਰ ਆ ਗਏ ਸੀ ਜੀ, ਜਦੋਂ ਜੀ, ਰਿਜ਼ਲਟ ਆਇਆ। ਤਾਂ ਤੁਸੀਂ ਦੇਖੋ ਇੱਥੇ ਵੋਟ ਕਿੰਨੀ ਨਿਕਲਦੀ ਇਹਨਾਂ ਦੀ। ਤਾਂ ਇਸ ਕਰਕੇ ਇਹ ਜਿਹੜਾ ਸਿਸਟਮ ਚੱਲ ਰਿਹਾ ਇਹਨਾਂ ਦਾ ਇਸ ਵੇਲੇ, ਉਹ ਇਹੋ ਆ ਕਿ ਇੱਕ ਸ਼ਹਿਰੀ ਵੋਟ ਦੀ ਗੋਲਬੰਦੀ ਪਲੱਸ ਜੀ। ਐਸਸੀ ਭਾਈਚਾਰੇ ਦੀ ਵੋਟ ਜਿਹੜੀ ਆ ਉਹ ਕਾਂਗਰਸ ਨਾਲ ਤੋੜੀ ਜਾਵੇ। ਸੋ ਇਹ ਜੱਦੋ-ਜਹਿਦ ਹੈ ਮੇਨਲੀ ਤਾਂ। ਜੀ। ਇਸ ਤੋਂ ਅੱਗੇ ਜੇਕਰ ਚਲੀਏ ਤਾਂ ਉੱਧਰ ਕੰਗਣਾ ਰਣੌਤ 2 ਵਾਰੀ ਸ਼ਾਇਦ ਹੋ ਚੁੱਕਿਆ ਤੇ ਉਹ ਪੇਸ਼ੀ ਤੇ ਨਹੀਂ ਆਈ ਬਠਿੰਡੇ ਦੇ ਵਿੱਚ, ਤੇ ਹੁਣ ਅਦਾਲਤ ਤੋਂ ਉਸ ਨੂੰ ਝਟਕਾ ਲੱਗਿਆ ਹੈ ਜੀ। ਇਹ ਝਟਕਾ ਕੀ ਹੈ? ਗੁਰਪ੍ਰੀਤ, ਅਦਾਲਤ ਮੌਕੇ ਦੇ ਕੇ ਚੱਲਦੀ ਆ। ਅਦਾਲਤ ਜੋ ਵੀ ਪ੍ਰੋਸੀਜਰ ਹੁੰਦਾ ਉਹਨੂੰ ਫੋਲੋ ਕਰਕੇ ਹੀ ਚੱਲਦੀ ਆ। ਕੰਗਨਾ ਨੂੰ ਜੇ 2 ਵਾਰ ਰਾਹਤ ਮਿਲ ਗਈ ਆ ਤਾਂ ਤੀਜੀ ਵਾਰ ਵਾਰਨ ਕਰ ਦਿੱਤਾ ਗਿਆ ਕਿ ਭਾਈ ਤੁਹਾਨੂੰ ਫਿਜ਼ੀਕਲੀ ਪੇਸ਼ ਹੋਣਾ ਹੀ ਪਵੇਗਾ, ਜੀ, ਅਦਰਵਾਈਜ਼ ਤੁਹਾਡੀ ਗ੍ਰਿਫਤਾਰੀ ਦੇ ਵਾਰੰਟ ਨਿਕਲ ਜਾਣਗੇ। ਬਸ ਗੱਲ ਖਤਮ ਹੈ। ਤਾਂ ਜੀ, ਮਤਲਬ ਕਿ ਜਾਂ ਤਾਂ ਪੇਸ਼ ਹੋ ਜਾਓ ਜਾਂ ਫਿਰ ਗ੍ਰਿਫਤਾਰ ਹੋ ਜਾਓ। ਸੋ ਇਸ ਕਰਕੇ ਜਾਂ ਤਾਂ ਹੁਣ ਇਹਨਾਂ ਨੂੰ ਪੇਸ਼ ਹੋਣਾ ਪਵੇਗਾ, ਵਕੀਲ ਕੰਗਣਾ ਰਣੌਤ ਇਹਨਾਂ ਸਾਰਿਆਂ ਨੂੰ, ਤੇ ਜਾਂ ਫਿਰ ਕਹਾਣੀ ਦੂਜੇ ਪਾਸੇ ਤੁਰ ਪਵੇਗੀ। ਤਾਂ ਦੇਖਦੇ ਆ ਕੀ ਨਿਕਲਦਾ। ਹਾਂ ਠੀਕ ਆ, ਮੈਂਬਰ ਪਾਰਲੀਮੈਂਟ ਆ, ਕਈ ਮੌਕਿਆਂ ਤੇ ਰਜੇਵੇਂ ਵੀ ਹੋ ਸਕਦੇ ਆ, ਸੱਚ ਹੈ, ਫੈਕਟ ਹੈ, ਕੋਈ ਵੀ ਬੰਦਾ ਹੋਏਗਾ ਤਾਂ ਆਪਣੇ ਅਰਗੇ ਦੀਆਂ ਵੀ ਤਰੀਕਾਂ ਪੈਂਦੀਆਂ ਹੁਣ, ਤੇ ਕਿਤੇ ਆਪਾਂ ਨੂੰ ਵੀ ਹਾਜ਼ਰੀ ਮਾਫੀ ਲੈਣੀ ਪੈ ਸਕਦੀ ਆ। ਪਰ ਇਦਾਂ ਦੇ ਬੰਦਿਆਂ ਨੂੰ ਖਾਸ ਰਹਿਤ ਨਹੀਂ ਦਿੱਤੀ ਜਾ ਸਕਦੀ ਗੁਰਪ੍ਰੀਤ, ਕਿਉਂਕਿ ਇਸ ਦੇ ਨਾਲ ਮਿਸਾਲ ਜਾਂ ਮੈਸੇਜ ਗਲਤ ਜਾਂਦੇ ਨੇ ਕਿ ਭਾਈ ਇਹਨਾਂ ਵਾਸਤੇ ਅਦਾਲਤਾਂ ਦੇ ਰੁਖ ਹੋਰ ਹੁੰਦੇ ਆ। ਸਮਾਂ ਇਹਨਾਂ ਦੇ ਮਾਮਲਿਆਂ 'ਚ ਤਾਂ ਅਦਾਲਤਾਂ ਨੂੰ ਹੋਰ ਵੀ ਕਰੜੇ ਹੋਣ ਦੀ ਲੋੜ ਆ। ਬਿਲਕੁਲ। ਜੀ। ਇਸ ਤੋਂ ਅੱਗੇ ਜੇਕਰ ਆਪਾਂ ਚਲੀਏ ਤਾਂ ਉੱਧਰ ਸ਼ਰਮਿੰਦਗੀ ਤੋਂ ਬਾਅਦ ਗੱਠਜੋੜ ਹੋ ਗਿਆ ਜੀ ਵਾਪਸ। ਇਹ ਜਿਹੜਾ ਮਾਮਲਾ ਸੀਗਾ ਨਾ, ਉਹ ਇੱਕ ਤੇ ਆਪਣੇ ਪੰਜਾਬ ਦੇ ਵਿੱਚ ਵੀ ਹੋਰਡਿੰਗ ਲਾਤੇ ਇੱਕ ਚੋਬਰ ਨੇ, ਤੁਹਾਨੂੰ ਪਤਾ ਕੱਲ ਜੀ, ਕੱਲ ਅੰਮ੍ਰਿਤਸਰ ਤੁਸੀਂ ਦੇ ਵਿੱਚ। ਜ਼ਿਕਰ ਕੀਤਾ ਸੀ, ਤੁਸੀਂ ਕੱਲ ਜ਼ਿਕਰ ਕੀਤਾ ਹਾਂਜੀ, ਸੀ। ਤੇ ਉਹ ਸਵੇਰੇ ਗੱਠਜੋੜ ਮੈਂ ਵੇਖਿਆ ਡਾਂਗਾ ਨਾਲ ਡਿੱਗ ਗਿਆ ਪਿਆ ਸੀ, ਉਹ ਟੁੱਟ ਗਿਆ। ਜੀ, ਉਹ ਜੀ, ਹੋਰਡਿੰਗ ਜਿਹਾ ਜਿਹੜਾ ਸੀ ਉਹ ਲਾਤਾ। ਤਾਂ ਕਹਿੰਦਾ ਮਤਲਬ ਕਿ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ। ਇਹ ਗੁਰਪ੍ਰੀਤ ਬੜਾ ਦਿਲਚਸਪ ਸਿਨੈਰੀਓ ਬਣ ਗਿਆ ਜੀ, ਮਹਾਰਾਸ਼ਟਰ ਦੇ ਵਿੱਚ, ਜਿੱਥੇ ਜੀ, ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਜੋ ਓਵੇਸੀ ਹੈ, ਇਹਨਾਂ ਜੀ, ਤਿੰਨਾਂ ਦੀਆਂ ਧਿਰਾਂ ਜਿਹੜੀਆਂ ਨੇ ਉਹ ਆ ਗਈਆਂ ਮੈਦਾਨ ਦੇ ਵਿੱਚ ਗੱਠਜੋੜ ਕਰਕੇ। ਕਮਾਲ ਹੋ ਗਈ, ਕਮਾਲ ਹੋ ਗਈ, ਹਾਏ ਜੀ, ਕਮਾਲ, ਤੌਬਾ ਕਮਾਲ। ਤਾਂ ਮਤਲਬ ਕਿ ਫਿਰ ਲੋਕਾਂ ਨੇ ਕਿਹਾ ਕਿ ਤੁਸੀਂ ਕੀ ਕਰਨ ਡਏ ਜੇ, ਇਹ ਜੀ। ਕਿੱਧਰ ਨੂੰ ਹੋ ਤੁਰੇ, ਕਿਉਂਕਿ ਹੂੰ, ਦੋ ਮਤਲਬ ਇਸ ਤਰ੍ਹਾਂ ਦੀਆਂ ਕੌਂਸਲਾਂ ਸੀ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਗੱਠਜੋੜ ਕਰ ਲਿਆ। ਇੱਕ ਤੇ ਜੀ, ਅੰਗੋਟਾ ਸੀ ਸ਼ਾਇਦ, ਇੱਕ ਜੀ, ਅੰਬਰਪੁਰ ਸੀ ਸ਼ਾਇਦ। ਤਾਂ ਇਹਨਾਂ ਨੇ ਆਪ ਦਾ ਹੀ ਗੱਠਜੋੜ ਤਿਆਰ ਕਰ ਲਿਆ। ਹੂੰ, ਉਸ ਤੋਂ ਬਾਅਦ ਫਿਰ ਜਦੋਂ ਹਾਸੋਹੀਣੀ ਸਥਿਤੀ ਬਣੀ, ਅੰਬਰਨਾਥ ਤੇ ਆਕੋਟ, ਬਿਲਕੁਲ ਮੈਂ ਸਹੀ ਕਿਹਾ,
ਅਕੋਟ ਦੋਏ ਕੌਂਸਲਾਂ ਸੀ। ਤੇ ਉਸ ਤੋਂ ਬਾਅਦ ਜਿਵੇਂ ਹੀ ਇਹਨਾਂ ਨੇ ਆਪਣਾ ਆਪਣਾ ਮਤਲਬ ਕਿ ਸੱਤਾ ਦੇ ਵਿੱਚ ਬੰਦਾ ਪਹੁੰਚਾਉਣ ਵਾਸਤੇ ਗੱਠਜੋੜ ਕੀਤਾ, ਤੇ ਫਿਰ ਸ਼ਰਮਿੰਦਗੀ ਹੋਈ, ਲੋਕਾਂ ਨੇ ਲਾਹਨਤਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਦੋਨਾਂ ਹੀ ਜਿਹੜੇ ਕੌਮੀ ਦਲ ਆ ਇਹਨਾਂ ਨੂੰ। ਤਾਂ ਫਿਰ ਜੀ ਇਹਦੇ ਵਿੱਚ ਕੀ ਹੋਇਆ ਕਿ ਗੱਠਜੋੜ 'ਚ ਸ਼ਾਮਲ ਹੋਣ ਵਾਲੇ 12 ਮੈਂਬਰਾਂ ਨੂੰ ਕਾਂਗਰਸ ਨੇ ਸਸਪੈਂਡ ਕਰ ਦਿੱਤਾ, ਤੇ ਉਧਰੋਂ ਫੜਨਵੀਸ ਨੇ ਦਵਾ ਦਵ ਤਲਖੀ ਦੇ ਵਿੱਚ ਕਿਹਾ ਕਿ ਤੋੜੋ ਇਸ ਗੱਠਜੋੜ ਨੂੰ। ਪਰ ਇਹ ਕਾਫੀ ਕਹਿ ਲੋ ਕਿ ਸ਼ਰਮਿੰਦਗੀ ਦਾ ਸਬਬ ਬਣ ਗਿਆ ਦੋਨੇ ਕੌਮੀ ਪਾਰਟੀਆਂ ਵਾਸਤੇ, ਕਿਉਂਕਿ ਜੀ ਉੱਥੇ ਜਿਵੇਂ ਆਪਣੇ ਇੱਥੇ ਕੌਂਸਲ ਤੇ ਨਿਗਮ ਦੇ ਇਲੈਕਸ਼ਨ ਹੁੰਦੇ ਨੇ, ਸਥਾਨਕ ਸਰਕਾਰਾਂ ਦੇ ਉੱਥੇ ਇਲੈਕਸ਼ਨ ਹੋ ਕੇ ਹਟੇ ਨੇ ਗੁਰਪ੍ਰੀਤ। ਜੀ। ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ।